ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੁਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 12 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਤੇ ਸ਼ੁਰੂਆਤ ਕਰੀਏ ਵਿਧਾਨ ਸਭਾ ਦੀਆਂ ਪੋਸਟਾਂ ਤੋਂ। ਸੱਤਾ ਦੇ ਵਿੱਚ ਰਹਿੰਦੇ ਆ, ਸੱਤਾ ਦੇ ਵਿਰੋਧ ਦੇ ਵਿੱਚ ਕਈ ਕੰਮ ਹੋ ਜਾਂਦੇ ਆ, ਚੰਗੇ ਵੀ, ਮੰਦੇ ਵੀ, ਗਲਤ ਵੀ ਤੇ ਸਹੀ ਵੀ। ਸਰਕਾਰ ਨੇ ਕੋਈ ਹੈਰਾਨੀਜਨਕ ਕਾਰਨਾਮਾ ਕੀਤਾ। ਵਿਧਾਨ ਸਭਾ ਦੇ ਵਿੱਚ ਪੋਸਟਾਂ 11 ਸੀਗੀਆਂ ਤੇ ਭਰਤੀ ਕਰ ਲਏ ਬੰਦੇ 48, ਯਾਨੀ ਕਿ ਚੌਗੁਣਾ ਤੋਂ ਵੀ ਵੱਧ। ਇਹ ਜ਼ਰੂਰ ਦੱਸਿਓ ਕਿ ਇਹ ਕਾਰਨਾਮਾ ਹੋਣ ਵਾਲਿਆਂ ਦਾ ਜਾਂ ਫਿਰ ਜਿਹੜੇ ਵਿਧਾਨ ਸਭਾ ਦੇ ਵਿੱਚ ਹੋਣ ਵਾਲਿਆਂ ਦੇ ਸਾਹਮਣੇ, ਯਾਨੀ ਕਿ ਓਪੋਜੀਸ਼ਨ ਦੇ ਵਿੱਚ ਬਹਿੰਦੇ ਆ, ਉਹਨਾਂ ਦਾ। ਇੱਕ ਦਿਨ ਦੇ ਵਿੱਚ 1800 ਇੰਟਰਵਿਊ ਹੋਈਆਂ ਜੀ ਪੰਜਾਬ ਦੀ ਵਿਧਾਨ ਸਭਾ 'ਚ। ਠੀਕ ਹੈ ਜੀ। ਇੱਕ ਦਿਨ 'ਚ 1800 ਇੰਟਰਵਿਊ ਜੀ, ਉਹ ਵੀ 6 ਘੰਟਿਆਂ ਦੀ ਡਿਊਟੀ ਦੇ ਦੌਰਾਨ 'ਚ। ਜਿੱਚੋਂ ਮਾੜਾ ਮੋਟਾ ਉੱਠ ਕੇ ਵਾਸ਼ਰੂਮ ਵੀ ਗਏ ਹੋਣੇ, ਕੁਝ ਖਾਧਾ ਪੀਤਾ ਵੀ ਹੋਣਾ, ਹੈ ਨਾ। 1800 ਬੰਦਿਆਂ ਦੀ ਇੰਟਰਵਿਊ ਲਈ ਕਹਿੰਦੇ ਜੀ 161 ਨਿਯੁਕਤੀਆਂ ਦੀ ਗੜਬੜੀ ਪਾਈ ਜਾ ਰਹੀ ਆ। ਸਿੱਧੇ ਰੂਪ ਦੇ ਵਿੱਚ ਕਹਿੰਦੇ ਮਾਮਲਾ ਨਿਕਲ ਗਿਆ ਕਿ 11 ਪੋਸਟਾਂ ਤੇ ਵੀ 48 ਬੰਦੇ ਰੱਖ ਲਏ। ਇਹ ਜੀ ਮਾਮਲਾ ਕੈਪਟਨ ਸਰਕਾਰ ਦੇ ਸਮੇਂ ਦਾ ਜੀ। ਅੱਛਾ। ਪੰਜਾਬ ਦੇ ਵਿੱਚ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਪੰਜਾਬ ਵਿਧਾਨ ਸਭਾ 'ਚ ਰਾਣਾ KP ਸਿੰਘ ਹੋਰੀ ਸਪੀਕਰ ਸੀਗੇ ਜੀ। ਉਸ ਸਮੇਂ ਦੇ ਇਸ ਘਟਨਾਕ੍ਰਮ ਨੂੰ ਲੈ ਕੇ ਪੰਜਾਬ ਦੀ ਵਿਜੀਲੈਂਸ ਨੇ ਹੁਣ ਜਾਂਚ ਲਈ ਮਨਜ਼ੂਰੀ ਮੰਗੀ ਹੈ। ਠੀਕ ਹੈ। ਵੈਸੇ ਪੰਜਾਬ ਦੀ ਵਿਧਾਨ ਸਭਾ 'ਚ ਭਰਤੀ ਦਾ ਮੁੱਦਾ ਸਰਕਾਰ ਆਉਂਦਿਆਂ ਹੀ ਚੁੱਕਿਆ ਗਿਆ ਸੀ। ਆਉਂਦੇ ਹੀ ਇਸ ਗੱਲ ਦੀ ਚਰਚਾ ਛਿੜ ਗਈ ਸੀ ਕਿ ਇਸ ਗੱਲ ਦੀ ਫਰੋਲਾ ਫਰਾਲੀ ਹੋ ਸਕਦੀ ਹੈ ਜੀ। ਹੁਣ ਇਹ ਦੁਬਾਰਾ ਚਰਚਾ 'ਚ ਇਸ ਲਈ ਆਇਆ ਕਿ ਵਿਜੀਲੈਂਸ ਨੇ ਬਕਾਇਦਾ ਤੌਰ ਤੇ ਮਨਜ਼ੂਰੀ ਮੰਗੀ ਹੈ ਔਰ ਇਹਦੇ ਲਈ ਉਹ ਮੁੱਖ ਮੰਤਰੀ ਤੱਕ ਕੋਲ ਫਾਈਲਾਂ ਲੈ ਕੇ ਜਾ ਸਕਦੇ ਨੇ ਤੇ ਕੁਲਤਾਰ ਸੰਧਵਾ ਨੂੰ ਲਿਖਿਆ ਗਿਆ ਕਿ ਸਾਨੂੰ ਇਹਦੀ ਮਨਜ਼ੂਰੀ ਦਿੱਤੀ ਜਾਵੇ ਕਿ ਵਿਧਾਨ ਸਭਾ ਦੇ ਅੰਦਰ ਜਿਹੜੀ ਭਰਤੀ ਵਿੱਚ ਬੇਨੀਮੀਆਂ ਪਾਈਆਂ ਗਈਆਂ, ਕਈ ਪੱਧਰ ਦੀਆਂ ਬੇਨੀਮੀਆਂ ਪਾਈਆਂ ਗਈਆਂ। ਇਸ ਲਈ ਇਹ ਪਹਿਲੂ ਹੈ। ਪ੍ਰਵੀਨ ਜੀ, ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਗੱਲ ਆਉਂਦੀ ਹੈ ਰੁਜ਼ਗਾਰ ਦੇਣ ਦੀ ਤੇ ਅਗਲੇ ਕਹਿਣਗੇ ਕਿ ਅਸੀਂ ਤਾਂ 11 ਦੀ ਥਾਂ ਤੇ 48 ਨੂੰ ਦੇਤਾ, ਕਿਸ ਦਾ ਰੁਜ਼ਗਾਰ ਵਧਾ ਕੇ ਦੇਤਾ, ਵੱਧ ਬੰਦਿਆਂ ਨੂੰ ਦੇਤਾ, ਤੇ ਇਹ ਕੀ ਚੱਕਰ ਹੈ। ਪਰ ਹਕੀਕਤ ਇਹ ਆ ਕਿ ਜਦੋਂ ਜਿੰਨੀਆਂ ਪੋਸਟਾਂ ਹੁੰਦੀਆਂ ਨੇ ਉਨੀਆਂ ਤੇ ਭਰਤੀ ਦੇ ਲਈ ਕਾਰਵਾਈ ਹੁੰਦੀ ਹੈ। ਸੋ ਇਹ ਪੋਸਟਾਂ ਸਮੇਂ-ਸਮੇਂ ਜਿੰਨੀਆਂ ਨਿਕਲੀਆਂ ਉਹਦੇ ਨਾਲੋਂ ਵੱਧ ਕਿਵੇਂ ਭਰਤੀ ਕੀਤੀਆਂ ਗਈਆਂ, ਇਹ ਪਹਿਲੂ ਜ਼ਿਆਦਾ ਵੱਡਾ। ਮਤਲਬ 161 ਨਿਯੁਕਤੀਆਂ 'ਚ ਕਹਿੰਦੇ ਗੜਬੜ ਹੈ ਜੀ, ਤੇ ਵਿਜੀਲੈਂਸ ਇਹਦੀ ਜਾਂਚ ਕਰਨਾ ਚਾਹੁੰਦੀ ਹੈ ਕਿ 6 ਘੰਟਿਆਂ ਦੀ ਡਿਊਟੀ ਦੇ ਦੌਰਾਨ ਇੱਕ ਦਿਨ ਦੇ ਅੰਦਰ 6 ਘੰਟਿਆਂ ਦੇ ਵਿੱਚ 1800 ਇੰਟਰਵਿਊਆਂ ਕਿਵੇਂ ਲੈ ਲਈਆਂ ਗਈਆਂ, ਤੇ ਇਹ ਸਾਰਾ ਹੁਣ ਪੁੱਛਗਿੱਛ ਦਾ ਹਿੱਸਾ ਹੋਊਗਾ ਜੀ। ਹੁਣ ਜਿਹੜਾ ਪਹਿਲੂ ਹੈ ਉਹ ਇਹ ਹੈ ਕਿ 2018 ਦੇ ਵਿੱਚ ਵੱਖ-ਵੱਖ ਪੋਸਟਾਂ ਦੇ ਲਈ ਮਤਲਬ ਕਿ ਇਸ਼ਤਿਹਾਰ ਨਿਕਲਦਾ ਜੀ ਸੰਨ 2018 ਦੇ ਵਿੱਚ, ਤੇ ਉਸ ਇਸ਼ਤਿਹਾਰ ਦੇ ਵਿੱਚ ਮਤਲਬ 2 ਵਾਰ ਇਸ਼ਤਿਹਾਰ ਨਿਕਲਦਾ। ਪਹਿਲੀ ਵਾਰ 3 ਅਹੁਦਿਆਂ ਲਈ ਇਸ਼ਤਿਹਾਰ ਨਿਕਲਦਾ ਤੇ ਪਰ 6 ਲੋਕਾਂ ਦੀ ਭਰਤੀ ਹੋ ਜਾਂਦੀ ਹੈ, ਮਤਲਬ ਦੁੱਗਣੇ ਹੋ ਗਏ। ਪੋਸਟਾਂ ਨਿਕਲਦੀਆਂ 3, ਭਰਤੀ ਹੁੰਦੀ ਹੈ 6। ਉਹ ਤੋਂ ਬਾਅਦ 2018 ਦੇ ਵਿੱਚ ਫਿਰ 2 ਪੋਸਟਾਂ ਨਿਕਲਦੀਆਂ ਨੇ
ਇਸੇ ਸਾਲ ਦੇ ਵਿੱਚ ਦੁਬਾਰਾ, ਤੇ ਉਹਦੇ ਉੱਤੇ ਵੀ 6 ਦੀ ਭਰਤੀ ਹੋ ਜਾਂਦੀ ਹੈ, ਮਤਲਬ ਹੁਣ ਦੁੱਗਣੇ ਤੋਂ ਵੀ ਵੱਧ ਗਈ। ਫਿਰ 2019 ਦੇ ਵਿੱਚ 4 ਪੋਸਟਾਂ ਨਿਕਲਦੀਆਂ ਨੇ, 22 ਦੀ ਭਰਤੀ ਹੋ ਜਾਂਦੀ ਹੈ 4 ਪੋਸਟਾਂ ਦੇ ਬਦਲੇ। ਠੀਕ ਹੈ ਜੀ। ਫਿਰ ਕਹਿੰਦੇ ਜੀ 2020 ਦੇ ਵਿੱਚ ਵੀ 2 ਪੋਸਟਾਂ ਨਿਕਲਦੀਆਂ, 14 ਬੰਦਿਆਂ ਦੀ ਭਰਤੀ ਹੋ ਜਾਂਦੀ ਹੈ। ਤੇ ਇਦਾਂ ਕੁੱਲ 11 ਪੋਸਟਾਂ ਦੇ ਸਾਹਮਣੇ 48 ਬੰਦੇ ਭਰਤੀ ਕਰ ਲਏ ਜਾਂਦੇ ਨੇ। ਔਰ ਇਹਦੇ ਵਿੱਚ ਖਾਸ ਕਰਕੇ ਇਹ ਹੈ ਕਿ ਜਿਵੇਂ ਕਿਹਾ ਗਿਆ ਕਿ ਜਿਹੜਾ ਰਾਖਵਾਂਕਰਨ ਦੀ ਨੀਤੀ ਹੈ ਉਹ ਵੀ ਨਹੀਂ ਅਪਣਾਈ ਗਈ ਇੱਥੇ, ਉਹਨੂੰ ਵੀ ਦਰਕਨਾਰ ਕੀਤਾ ਗਿਆ, ਜਾਂ ਜਿਹੜਾ ਇੱਕ ਤੈਅ ਪੈਮਾਨਾ ਕਿ ਹਾਂ ਜੀ ਆਹ ਪੋਸਟਾਂ ਜਿਹੜੀਆਂ ਸੁਰੱਖਿਆ ਵਾਲੇ ਹਵਾਲੇ ਨਾਲ ਨੇ, ਉੱਥੇ ਸਾਬਕਾ ਫੌਜੀਆਂ ਨੂੰ ਪਹਿਲ ਦਿੱਤੀ ਜਾਊਗੀ, ਉਹ ਕ੍ਰਾਈਟੇਰੀਆ ਵੀ ਨਹੀਂ ਅਪਣਾਇਆ ਜੀ, ਉਹਨਾਂ ਨੂੰ ਵੀ ਸਾਰਿਆਂ ਨੂੰ ਦਰਕਨਾਰ ਕੀਤਾ। ਸੋ ਚਾਹੇ ਰਾਖਵਾਂਕਰਨ ਵਾਲੀ ਨੀਤੀ ਸੀ, ਚਾਹੇ ਸਾਬਕਾ ਸੈਨਿਕਾਂ ਵਾਲਾ ਪਹਿਲੂ ਸੀ, ਇਹਨਾਂ ਦੋਵਾਂ ਨੂੰ ਦਰਕਨਾਰ ਕੀਤਾ। ਸੋ ਇਸ ਤਰ੍ਹਾਂ ਕੁੱਲ ਇਹੋ ਜਿਹੀਆਂ 161 ਨਿਯੁਕਤੀਆਂ ਇਹਨਾਂ 'ਚ ਗੜਬੜ ਹੈ। ਜਿਵੇਂ ਆਹ ਗੜਬੜਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਸੈਨਿਕਾਂ ਵਾਲਾ ਮਾਮਲਾ, ਫੌਜੀਆਂ ਵਾਲਾ ਮਾਮਲਾ, ਜਾਂ ਰਾਖਵੇਂਕਰਨ ਵਾਲਾ ਮਾਮਲਾ, ਤੇ ਦੂਸਰਾ ਇੱਕ ਭਰਤੀ ਵਾਲਾ ਮਾਮਲਾ ਹੁਣ ਕਿ ਭਾਈ ਭਰਤੀ 11 ਬੰਦੇ ਕਰਨੇ ਸੀ, ਕਰ ਲਏ ਤੁਸੀਂ 48। ਸੋ ਹੁਣ ਇਹ ਸਾਰੇ ਦੇ ਵਿੱਚ ਵਿਜੀਲੈਂਸ ਨੇ ਇੱਕ ਫਾਈਲ ਤਿਆਰ ਕੀਤੀ ਹੈ, ਔਰ ਉਹ ਫਾਈਲ ਦੇ ਲਈ ਇੱਕ ਤਾਂ ਵਿਧਾਨ ਸਭਾ ਦਾ ਮਾਮਲਾ, ਇਸ ਲਈ ਕੁਲਤਾਰ ਸੰਧਵਾ ਤੋਂ ਮਨਜ਼ੂਰੀ ਲੈ ਕੇ ਕਾਰਵਾਈ ਸ਼ੁਰੂ ਹੋਣੀ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਦੀ ਮਨਜ਼ੂਰੀ ਚਾਹੀਦੀ ਹੈ, ਇਸ ਲਈ ਕਹਿੰਦੇ ਮੁੱਖ ਮੰਤਰੀ ਨੂੰ ਸਾਰਾ ਹਵਾਲਾ ਦੇ ਕੇ ਸਮਝਾਇਆ ਜਾ ਰਿਹਾ ਜੀ ਆਹ ਮਸਲਾ। ਹੁਣ ਇਹਦੇ ਵਿੱਚ ਜੇਕਰ ਇਹ ਜਾਂਚ ਸ਼ੁਰੂ ਹੁੰਦੀ ਆ, ਕਿਉਂਕਿ ਵਿਜੀਲੈਂਸ ਇਸ ਗੱਲ ਦੀ ਤਾਂ ਮਤਲਬ ਕਿ ਸਹੀ ਸਪਸ਼ਟ ਰੂਪ ਦੇ ਸਾਹਮਣੇ ਆ ਗਈ ਹੈ ਗੱਲ ਕਿ ਧਾਰਾ 17 APC ਐਕਟ 1988 ਦੇ ਤਹਿਤ ਜੀ ਮਨਜ਼ੂਰੀ ਮੰਗ ਰਹੀ ਆ ਕਿ ਸਾਨੂੰ ਇਸ ਮਸਲੇ ਦੀ ਮਨਜ਼ੂਰੀ ਦਿੱਤੀ ਜਾਵੇ, ਅਸੀਂ ਇਹਦੇ ਪਰ ਅੱਗੇ ਵਧਣਾ। ਤੇ ਜੇ ਮਨਜ਼ੂਰੀ ਮਿਲ ਜਾਂਦੀ ਆ ਤਾਂ ਫਿਰ ਵਿਧਾਨ ਸਭਾ ਦੇ ਉਸ ਸਮੇਂ ਦੇ ਜਿਹੜੇ ਸਪੀਕਰ ਸੀ ਰਾਣਾ KP ਸਿੰਘ ਹੋਰੀ, ਉਹ ਉਸ ਸਮੇਂ ਜਿਹੜੇ ਸੈਕਟਰੀ ਸੀਗੇ ਸੁਰਿੰਦਰਪਾਲ, ਸੈਕਟਰੀ ਸ਼ਸ਼ੀ ਲਖਨਪਾਲ ਮਿਸ਼ਰਾ, ਹੈ ਨਾ, ਐਡੀਟਰ ਆਫ ਡਿਬੇਟ ਦਰਸ਼ਨ ਸਿੰਘ, ਪ੍ਰਾਈਵੇਟ ਸੈਕਟਰੀ ਦਰਸ਼ਨ ਗੋਇਲ, ਇਹਨਾਂ ਤੋਂ ਪੁੱਛਗਿੱਛ ਹੋ ਸਕਦੀ, ਜਦੋਂ ਕਿ ਲਖਨਪਾਲ ਮਿਸ਼ਰਾ ਤੇ ਸੁਰਿੰਦਰਪਾਲ ਰਿਟਾਇਰ ਵੀ ਹੋ ਚੁੱਕੇ ਨੇ ਜੀ, ਹੈ ਨਾ। ਸੋ ਇਹਨਾਂ ਸਾਰਿਆਂ ਤੋਂ ਹੁਣ ਜੇ ਪੁੱਛਗਿੱਛ ਹੁੰਦੀ ਆ ਤਾਂ ਅਧਿਕਾਰੀਆਂ ਤੋਂ ਪੁੱਛਗਿੱਛ, ਅਧਿਕਾਰੀਆਂ ਤੇ ਕਾਰਵਾਈ ਉਹ ਇੱਕ ਵਿਭਾਗੀ ਕਾਰਵਾਈ ਦੇ ਤਹਿਤ ਹੁੰਦੀ ਆ, ਵਿਜੀਲੈਂਸ ਦੀ ਕਾਰਵਾਈ ਦੇ ਤਹਿਤ ਹੁੰਦੀ ਆ, ਉਹ ਵੱਖਰਾ ਪਹਿਲੂ ਹੈ। ਪਰ ਜਦੋਂ ਰਾਜਨੀਤਿਕ ਲੀਡਰ ਦਾ ਨਾਮ ਆਉਂਦਾ ਹੈ ਫਿਰ ਉਹਦੇ ਸਿਆਸੀ ਅਰਥ ਹੋਰ ਹੁੰਦੇ ਨੇ। ਸੋ ਰਾਣਾ KP ਹੋਰੀ ਹਲਕਾ ਅਨੰਦਪੁਰ ਸਾਹਿਬ ਤੋਂ ਚੋਣ ਲੜਦੇ ਰਹੇ ਨੇ, ਉੱਥੋਂ MLA ਬਣਦੇ ਰਹੇ ਨੇ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਨੇ। ਸੋ ਇਹ ਉੱਥੋਂ ਹੁਣ ਹਰਜੋਤ ਬੈਂਸ MLA ਬਣ ਕੇ ਮੰਤਰੀ ਨੇ ਤੇ ਮੁਰਲੀ ਕਤਾਰ ਦੇ ਮੰਤਰੀ ਨੇ। ਇਸ ਲਈ ਉਹਨਾਂ ਦਾ ਆਪਸੀ ਜਿਹੜਾ ਸਿਆਸੀ ਟਕਰਾਅ ਹੈ ਕਿ ਉਹ ਵੀ ਇਹਦੇ ਨਾਲ ਕੋਈ ਪ੍ਰਭਾਵਿਤ ਹੁੰਦਾ ਕਿ ਹਲਕੇ ਦੇ ਵਿੱਚ ਜਿਵੇਂ ਅਚਾਨਕ ਪਿਛਲੇ 2-3 ਮਹੀਨਿਆਂ ਤੋਂ ਰਾਣਾ KP ਨੇ ਸਰਗਰਮੀਆਂ ਵਧਾਈਆਂ ਦੁਬਾਰਾ, ਪਹਿਲਾਂ ਠੰਡੇ ਵਾਸਤੇ ਬੈਠੇ ਸੀ, ਹੁਣ ਦੁਬਾਰਾ ਸਰਗਰਮ ਹੋ ਗਏ ਵਿਆਹਾਂ 'ਚ, ਭੋਗਾਂ 'ਚ, ਮੀਟਿੰਗਾਂ 'ਚ ਜਾਂ ਮੀਡੀਆ ਦੇ ਬਿਆਨਾਂ 'ਚ। ਉਹ ਤੋਂ ਬਾਅਦ ਸਰਕਾਰ ਨੂੰ ਕੋਈ ਫਿਕਰ ਪਈ ਜਾਂ ਹਰਜੋਤ ਬੈਂਸ ਹੋਰਾਂ ਨੂੰ ਕੋਈ ਫਿਕਰ ਪਿਆ ਕਿ ਹਾਂ ਇਹ ਰਾਜਨੀਤਿਕ ਤੌਰ ਤੇ ਦੁਬਾਰਾ ਸਰਗਰਮ ਹੋ ਰਹੇ ਨੇ, ਜਾਂ ਸਰਕਾਰ ਦੀ ਉਸ ਰੋਪੜ ਅਨੰਦਪੁਰ ਸਾਹਿਬ ਹਲਕੇ 'ਚ ਜਿਹੜੀ ਮਾਈਨਿੰਗ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ ਆ, ਜਾਂ ਉਹ ਖੁਦਕੁਸ਼ੀ ਮਾਸੂਮੀ ਦੀ ਖੁਦਕੁਸ਼ੀ ਦੇ ਮਾਮਲੇ 'ਚ ਧਰਨੇ ਜਾਰੀ ਨੇ, ਉਹਨਾਂ ਪਹਿਲੂਆਂ ਦੀ ਰਾਜਨੀਤੀ ਨੂੰ ਲੈ ਕੇ ਆ ਕੁਛ, ਜਾਂ ਸੱਚਮੁੱਚ ਇਹ ਕਪੜਾ ਉਜਾਗਰ ਜਿਹੜਾ ਉਸ ਸਮੇਂ ਵੀ ਸਰਕਾਰ ਦੇ ਸਮੇਂ ਚਰਚਾ 'ਚ ਆ ਗਿਆ ਸੀ, ਜਦੋਂ ਕਾਂਗਰਸ ਦੀ ਸਰਕਾਰ ਸੀ ਤਦ ਵੀ ਇਹਦੀ ਚਰਚਾ ਹੋਈ ਸੀ ਕਿ ਗੜਬੜ ਹੋ ਰਹੀ ਆ। ਸੋ ਹੁਣ ਸਰਕਾਰ ਜਾਣ ਤੋਂ ਬਾਅਦ ਜੇਕਰ ਇਹ ਨਿਰਪੱਖ ਜਾਂਚ ਹੁੰਦੀ ਹੈ ਤਾਂ ਇਹ ਜੀ ਹੋਰ ਵਿਭਾਗਾਂ 'ਚ ਵੀ ਜਾਂਚ ਹੋਣੀ ਬਣਦੀ ਆ, ਕਿੰਨੇ ਥਾਵਾਂ ਤੇ ਬੇਨੀਮੇ ਮਿਲ ਜਾਣਗੀਆਂ। ਹਾਂ, ਪਰ ਸਵਾਲ ਇਹਦੇ ਵਿੱਚ ਇਹ ਹੋਊਗਾ ਨਜ਼ਰ ਰੱਖਣ ਵਾਲਾ ਕਿ ਕੀ ਇਹ ਭਰਤੀਆਂ ਕਿਸੇ ਸਿਫਾਰਿਸ਼ ਨਾਲ ਹੋਈਆਂ, ਕੀ ਇਹ ਭਰਤੀਆਂ ਕੋਈ ਪੈਸੇ ਦੇ ਲੈਣ ਦੇਣ ਨਾਲ ਹੋਈਆਂ, ਜਾਂ ਸਿਰਫ ਇਹ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਹਵਾਲੇ ਨਾਲ ਹੋਈਆਂ। 3 ਪਹਿਲੂਆਂ ਤੇ ਜਾਂਚ ਜ਼ਰੂਰ ਹੋਣੀ ਚਾਹੀਦੀ ਆ ਜੀ। ਹਾਂ, ਪਰ ਬੇਨੀਮੇ ਤਾਂ ਨੀਮੇ ਜੇ ਪੋਸਟਾਂ 11 ਨੇ ਤਾਂ 48 ਕਿਵੇਂ? ਸੋ ਇਸ ਲਈ ਹੁਣ ਵਿਜੀਲੈਂਸ ਜੇਕਰ ਇਹਦੀ ਮਨਜ਼ੂਰੀ ਲੈ ਕੇ ਅੱਗੇ ਵੱਧਦੀ ਆ ਤਾਂ ਕੈਪਟਨ ਸਰਕਾਰ ਦੇ ਲਈ ਵੀ, ਕੈਪਟਨ ਅਮਰਿੰਦਰ ਸਿੰਘ ਦੇ ਲਈ ਵੀ, ਉਸ ਸਮੇਂ ਦੇ ਸਪੀਕਰ ਰਾਣਾ KP ਦੇ ਲਈ ਵੀ, ਤੇ ਉਸ ਸਮੇਂ ਦੇ ਆਹ ਅਮਲਾ ਫਾਲਾ ਜਿਹੜੇ ਆਪਾਂ ਅਧਿਕਾਰੀ ਸੈਕਟਰੀਆਂ ਦੀ ਗੱਲ ਕਰ ਰਹੇ ਇਹਨਾਂ ਦੇ ਲਈ ਵੀ ਮੁਸ਼ਕਲਾਂ ਵਧਣ ਵਾਲੀਆਂ ਨੇ। ਜੀ ਬਿਲਕੁਲ। ਤੇ ਇਹ ਜਦੋਂ ਜਿਵੇਂ ਤੁਸੀਂ ਜ਼ਿਕਰ ਕੀਤਾ ਸ਼ਰਮਾ ਜੀ ਸ਼ੁਰੂਆਤ ਦੇ ਵਿੱਚ ਕਿ ਸਰਕਾਰ ਦੇ ਆਉਂਦਿਆਂ ਵੀ ਇਸ ਘੁਟਾਲੇ ਦੇ ਬਾਰੇ ਪਤਾ ਲੱਗਿਆ ਸੀਗਾ, ਕਈਆਂ ਨੇ ਮੇਰਾ ਖਿਆਲ ਦੂਜੇ ਸੂਬਿਆਂ 'ਚੋਂ ਵੀ ਭਰਤੀਆਂ ਹੋਈਆਂ ਸੀ ਸ਼ਰਮਾ ਜੀ, ਉਹੀ ਹੈ ਸ਼ਾਇਦ ਘੁਟਾਲਾ ਇਹ। ਹਾਂ, ਬਿਲਕੁਲ ਕੁਛ ਹੈਗਾ ਇਹ ਜਿਹਾ ਮਸਲਾ ਵੀ ਜੀ ਕਿ ਇਹਦੇ ਵਿੱਚ ਕੁਝ ਬਾਹਰਲੀ ਭਰਤੀਆਂ ਵੀ ਹੋਣਗੀਆਂ। ਹਿਮਾਚਲ ਤੋਂ ਤੇ ਹਰਿਆਣੇ ਤੋਂ ਵੀ ਕਾਫੀ ਬੰਦੇ ਮੰਤਰੀਆਂ ਨੇ ਰਖਾਏ ਸੀਗੇ। ਬਿਲਕੁਲ ਬਹੁਤ ਕੁਛ ਨਿਕਲੂਗਾ ਜੀ, ਇਹ ਸਹੀ ਜਾਂਚ ਹੁੰਦੀ ਹੈ। ਇੱਕ ਘੁਟਾਲੇ ਹੋਰ ਦੀ ਚਰਚਾ ਕਰਦੇ ਹਾਂ ਸ਼ਰਮਾ ਜੀ, 107 ਕਰੋੜ ਦੇ ਵਿੱਚ ਤਰਪਾਲਾਂ ਖਰੀਦੀਆਂ ਤੇ ਉਹਦੇ ਵਿੱਚ ਵੀ ਘੁਟਾਲੇ ਦੀ ਮੁਸ਼ਕ ਆਉਣ ਲੱਗੀ ਹੈ, ਸਮੈਲ ਆਉਣ ਲੱਗੀ ਹੈ। ਕੀ
ਇਹ ਘੁਟਾਲਾ ਵੀ ਸਾਬਕਾ ਸਰਕਾਰਾਂ ਦੇ ਚਾੜੇ ਹੋਏ ਚੰਦ ਹੈ ਜਾਂ ਹੋਣ ਵਾਲਿਆਂ ਦਾ ਕੋਈ ਕੰਮ ਹੈ? ਇਹ ਦੇਖੋ, ਇਹ ਤਾਂ ਸਰਕਾਰ ਨੇ ਟੈਂਡਰ ਜਾਰੀ ਕੀਤੇ ਨੇ ਕਿ ਤਰਪਾਲਾਂ ਖਰੀਦਣੀਆਂ ਨੇ। ਅਸਲ 'ਚ ਪ੍ਰਵੀਨ ਜੀ ਕੀ ਹੈ ਕਿ ਸਾਡੇ ਜਦੋਂ ਮੰਡੀਆਂ 'ਚੋਂ ਅਨਾਜ ਖਰੀਦਿਆ ਜਾਂਦਾ, ਵੈਸੇ ਤਾਂ ਅੱਜ ਕੱਲ੍ਹ ਅਬਾਨੀ ਅਡਾਨੀਆਂ ਨੇ ਗੋਦਾਮ ਠੇਕੇ ਤੇ ਲੈ ਲਏ, ਸੈਂਟਰ ਵਾਲੇ ਤਾਂ ਸਾਰੇ ਲਗਭਗ, ਹੈ ਨਾ। ਪਰ ਜਿਹੜੇ ਪੰਜਾਬ ਨੇ ਸੰਭਾਲਣਾ ਹੈ ਨਾ, ਮਾਰਕੀਟ ਕਮੇਟੀ ਨੇ ਸੰਭਾਲਣਾ ਹੈ, ਜਾਂ ਮਤਲਬ ਕਿ ਖੁਰਾਕ ਸਪਲਾਈ ਵਿਭਾਗ ਹੈ ਸਾਡਾ, ਉਹਦੇ ਕੋਲ ਜਿਹੜਾ ਅਨਾਜ ਸਟੋਰ ਹੁੰਦਾ ਹੈ, ਉਹਦੇ ਲਈ ਫਿਰ ਜਿਹੜਾ ਖੁੱਲੇ 'ਚ ਪਿਆ ਕਿ ਸਾਡੇ ਕੋਲ ਅਜੇ ਤੱਕ ਤੁਸੀਂ ਇਹ ਦੇਖੋ ਕਿ ਇੰਨੀ ਦੇਰ ਤੋਂ ਅਸੀਂ ਉਹਨਾਂ ਅਨਾਜ ਨੂੰ ਸੰਭਾਲਣ ਦੇ ਲਈ ਪੂਰੇ ਪਰਮਾਨੈਂਟ ਇੰਤਜ਼ਾਮ ਹੀ ਨਹੀਂ ਕਰ ਸਕੇ, ਜਦੋਂ ਕਿ ਸਾਨੂੰ ਪਤਾ ਹੁੰਦਾ ਕਿ ਹਰ ਸਾਲ ਇੰਨਾ ਮਾਲ ਆਉਣਾ। ਚਲੋ, ਪਰ ਅਸੀਂ ਕਹਿੰਦੇ ਹਾਂ ਜੀ ਅਸੀਂ ਤਰਪਾਲਾਂ ਖਰੀਦਦੇ ਹਾਂ ਤੇ ਤਰਪਾਲਾਂ ਢੱਕ ਦਿੰਦੇ ਹਾਂ। ਹੁਣ ਇਹ ਤਰਪਾਲਾਂ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਪਹਿਲੂ ਸਾਹਮਣੇ ਆ ਰਿਹਾ ਕਿ ਜੀ ਕਿ ਤਰਪਾਲ ਖਰੀਦ 'ਚ ਘਟਾਲਾ ਹੋ ਗਿਆ ਜੀ। ਅੱਛਾ, ਕਿ ਤਰਪਾਲ ਤੈਅ ਕੀਮਤ ਤੋਂ ਵੱਧ ਖਰੀਦੀ ਜਾ ਰਹੀ ਆ, ਇਹ ਘਟਾਲਾ ਹੈ। ਤੇ ਉਹ ਘਟਾਲੇ ਦੀ ਜਾਂਚ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਅੱਗੇ ਅਧਿਕਾਰੀ ਤਾਇਨਾਤ ਕਰਤੇ, ਟੈਂਡਰ ਨੂੰ ਉੱਥੇ ਹੀ ਰੋਕਤਾ, ਠੀਕ ਹੈ, ਖਰੀਦ ਨੂੰ ਉੱਥੇ ਹੀ ਰੋਕਤਾ। ਤੇ ਬੇਸ਼ੱਕ ਕੁਝ ਤਰਪਾਲਾਂ ਖਰੀਦੀਆਂ ਜਾ ਚੁੱਕੀਆਂ, ਸਾਰਾ ਕੁਝ ਹੋ ਚੁੱਕਿਆ। 107 ਕਰੋੜ ਦਾ ਟੈਂਡਰ ਜਾਰੀ ਹੋਇਆ ਸੀ, 107 ਕਰੋੜ ਦੀਆਂ ਤਰਪਾਲਾਂ ਖਰੀਦੀਆਂ ਜਾਣੀਆਂ ਤੇ ਉਹਦੇ ਮਾਮਲੇ ਦੀ ਸ਼ਿਕਾਇਤ ਪਤਾ ਲੱਗ ਰਿਹਾ ਕਿ ਮੁੱਖ ਮੰਤਰੀ ਸਾਹਿਬ ਦੇ ਆਪਣੇ ਹਲਕਿਆਂ ਚੋਂ, ਆਪਣੇ ਇਲਾਕਿਆਂ ਚੋਂ ਹੀ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਹੀ ਇਹ ਗੱਲ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਂਦੀ ਆ ਜੀ। ਤੇ ਉਹ ਤੋਂ ਬਾਅਦ ਜਦੋਂ ਜਾਂਚ ਪੜਤਾਲ ਹੋਈ ਤੇ ਉਹ ਕੁਝ ਸ਼ੰਕਾ ਲੱਗਿਆ ਤੇ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਕਿ ਵਿਭਾਗੀ ਅਧਿਕਾਰੀ ਨੂੰ ਤਾਇਨਾਤ ਕੀਤਾ ਕਿ ਵੀ ਜਾਂਚ ਕਰਾ ਕੇ ਦੱਸ ਜੀ। ਉਮੀਦ ਹੈ ਕਿ ਘਟਾਲਾ ਫੜਿਆ ਜਾਵੇ, ਪੰਜਾਬ ਦਾ ਪੈਸਾ ਬਰਬਾਦ ਨਾ ਹੋਵੇ। ਇਹ ਤੋਂ ਪਹਿਲਾਂ ਕਿ ਮੈਂ ਤਰਪਾਲ ਵਾਲੇ ਪੱਖ ਤੇ ਆਵਾਂ, ਪ੍ਰਵੀਨ ਜੀ, ਮਸਲਾ ਇਹ ਤੋਂ ਵੀ ਵੱਡਾ ਇਹ ਆ ਕਿ ਕੀ ਇਹ ਪਹਿਲੀ ਵਾਰ ਹੈ ਵਰਤਾਰਾ, ਜਾਂ ਇਹ ਇਕੱਲੇ ਤਰਪਾਲ ਤੱਕ ਹੈ, ਜਾਂ ਤਰਪਾਲ ਹਟਾਉਣ ਵਾਲਾ ਵੀ ਇੱਕ ਘਟਾਲਾ ਹੈਗਾ ਜੀ। ਤਰਪਾਲ ਪਾਉਣ ਵਾਲਾ, ਤਰਪਾਲ ਖਰੀਦਣ ਵਾਲਾ ਹੀ ਘਟਾਲਾ ਨਹੀਂ, ਤਰਪਾਲ ਹਟਾ ਕੇ ਜਿਹੜਾ ਅਨਾਜ ਬਰਬਾਦ ਕਰਨ ਵਾਲਾ, ਉਹਦੇ ਘਟਾਲੇ ਦੀ ਵੀ ਕਦੇ ਜਾਂਚ ਹੋ ਜਾਵੇ ਤਾਂ ਸਵਾਦ ਆ ਜੀ। ਬਿਲਕੁਲ ਬਿਲਕੁਲ ਪ੍ਰਵੀਨ ਜੀ, ਜਦੋਂ ਮੀਂਹ ਪੈਂਦਾ ਹੈ ਹਾਂਜੀ ਤਾਂ ਲੋਕ ਆਪਣੇ ਛੱਪਰਾਂ ਤੇ, ਆਪਣੇ ਬਾੜਿਆਂ ਤੇ, ਆਪਣੀਆਂ ਅਨਾਜ ਵਾਲੀਆਂ ਜਿਹੜੀਆਂ ਚੀਜ਼ਾਂ, ਅਸੀਂ ਕੋਈ ਕੁੱਪ ਲਾਇਆ, ਕੁਛ ਲਾਇਆ, ਉਹਦੇ ਪਰ ਵੀ ਤਰਪਾਲ ਤਰਪੂਲ ਪਾਉਂਦੇ ਆ ਕਿ ਭਾਈ ਬਚ ਜਾਵੇ। ਇੱਥੇ ਕਿੰਨੀ ਵਾਰ ਦੇਖਿਆ ਜਾਂਦਾ ਜਦੋਂ ਮੀਂਹ ਆਉਂਦਾ ਤਾਂ ਗੋਦਾਮਾਂ 'ਚ ਪਾਈ ਹੋਈ ਤਰਪਾਲ ਵੀ ਤਾਰ ਦਿੱਤੀ ਜਾਂਦੀ ਹੈ ਕਿ ਮੀਂਹ ਪੈਣ ਦਿਓ, ਜਾਂ ਸਾਬਤ ਤਰਪਾਲ ਵੀ ਕਿਵੇਂ ਫਟ ਜਾਂਦੀ ਹੈ ਕਿ ਪੈ ਲੈਣ ਦਿਓ, ਅਨਾਜ ਭਿੱਜ ਲੈਣ ਦਿਓ। ਇੱਥੋਂ ਤੱਕ ਕਿ ਕਈ ਵਾਰ ਪੰਜਾਬ 'ਚ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਇਹ ਮਾਮਲੇ ਉਜਾਗਰ ਹੁੰਦੇ ਰਹੇ ਨੇ ਕਿ ਅਧਿਕਾਰੀ ਜਿਨ੍ਹਾਂ ਦੀ ਜ਼ਿੰਮੇਵਾਰੀ ਰਾਖੀ ਦੀ ਸੀ, ਜਾਂ ਜਿਹੜੇ ਚੌਂਕੀਦਾਰ ਰਾਖੀ ਦੀ ਰੱਖੇ ਸੀ, ਉਹ ਪੈਪ ਲਾ ਕੇ ਵੀ ਪਾਣੀ ਦੇ ਦਿੰਦੇ ਸੀ ਅਨਾਜ ਨੂੰ। ਬਿਲਕੁਲ ਸਹੀ ਹੈ। ਗਲ ਕੇ ਫਿਰ ਟੀਮ ਆਉਂਦੀ ਸੀ, ਇਨਕੁਆਇਰੀ ਹੁੰਦੀ ਸੀ ਕਿ ਜੀ ਇਹ ਅਨਾਜ ਖੁੱਲੇ 'ਚ ਪਏ ਹੋਣ ਕਰਕੇ, ਭਿੱਜਣ ਕਰਕੇ ਗਲ ਗਿਆ। ਹੁਣ ਇਹ ਪਸ਼ੂਆਂ ਦੇ ਖਾਣ ਯੋਗ ਵੀ ਨਹੀਂ ਰਿਹਾ, ਮਤਲਬ ਬੰਦਿਆਂ ਦਾ ਬੰਦਿਆਂ, ਪਸ਼ੂਆਂ ਦੇ। ਫਿਰ ਉਹ ਕਾਗਜ਼ਾਂ 'ਚ ਨਸ਼ਟ ਹੋ ਜਾਂਦਾ ਸੀ ਅਨਾਜ ਜੀ, ਕਿ ਖਤਮ ਹੈ ਜੀ, ਹੁਣ ਖਾਣ ਯੋਗ ਨਹੀਂ। ਪਰ ਉਹ ਬਾਅਦ ਚੋਂ ਵਿਕਦਾ ਸੀ ਫਿਰ ਸ਼ਰਾਬ ਦੀਆਂ ਫੈਕਟਰੀਆਂ ਨੂੰ ਕਿ ਠੀਕ ਹੈ, ਖਾਣ ਯੋਗ ਨਹੀਂ ਰਿਹਾ, ਪੀਣ ਯੋਗ ਤਾਂ ਬਣ ਗਿਆ ਜੀ। ਬਿਲਕੁਲ, ਇਸ ਲਈ ਉਹਨੂੰ ਪੀਣ ਵਾਲਾ ਪ੍ਰਬੰਧ ਕਰੋ। ਸੋ ਉਹ ਇੱਕ ਕਪੜਾ ਹੈ ਜੀ, ਲਗਾਤਾਰ ਚੱਲਿਆ ਆਉਂਦਾ, ਜਾਂਚ ਹੋ ਲੈਣੀ ਚਾਹੀਦੀ ਹੈ। ਹੁਣ ਆਜੋ ਤਰਪਾਲ ਤੇ। ਪਿਛਲੇ ਸਾਲ 700 ਰੁਪਏ ਨੂੰ ਪ੍ਰਤੀ ਤਰਪਾਲ ਖਰੀਦੀ ਜੀ। ਇਸ ਵਾਰ ਕਹਿੰਦੇ ਜੀ ਰੇਟ 850 ਤੋਂ ਉੱਪਰ ਚਲਾ ਗਿਆ। ਸਭ ਤੋਂ ਸਸਤਾ ਜਿਹੜਾ ਰੇਟ ਆਇਆ ਤਰਪਾਲ ਦਾ, ਉਹ 850 ਰੁਪਏ ਆਇਆ। ਹੁਣ ਬੰਦਾ ਕਹੂਗਾ ਜੀ ਠੀਕ ਹੈ, ਪਿਛਲੇ ਸਾਲ ਨਾਲੋਂ ਮਹਿੰਗਾਈ ਵੱਧ ਗਈ ਜੀ, ਤਾਂ ਤਰਪਾਲ ਦਾ ਰੇਟ ਵੀ ਵੱਧ ਗਿਆ। ਪਹਿਲੀ ਗੱਲ ਤਾਂ ਜੀ ਤਰਪਾਲ ਦਾ ਰੇਟ 150 ਨਹੀਂ ਵੱਧ ਸਕਦਾ ਫਿਰ ਇੱਕ ਸਾਲ 'ਚ ਜੀ। 10% 20% ਵੀ ਜੇ ਵਧਾਓ ਤਾਂ ਵੀ, ਹੈ ਨਾ। ਤੇ ਤੁਸੀਂ ਇਸ ਹਿਸਾਬ ਨਾਲ ਹਿਸਾਬ ਲਾਓ ਕਿ ਕਿੱਥੇ ਗਈ ਇਹ ਕਹਾਣੀ। ਸੋ ਇੰਨਾ ਕੀਮਤ 'ਚ ਵਾਧਾ ਨਹੀਂ, ਪਰ ਹਕੀਕਤ ਇਹ ਆ ਕਿ ਤਰਪਾਲ ਬਣਾਉਣ ਲਈ ਜਿਹੜਾ ਮਟੀਰੀਅਲ ਆ ਜੀ, ਉਹ 35 ਤੋਂ 45% ਸਸਤਾ ਹੋਇਆ ਪਿਛਲੇ ਸਾਲ ਨਾਲੋਂ ਜੀ। ਬਣਾਉਣ ਵਾਲੇ ਮਟੀਰੀਅਲ ਦੇ ਵਿੱਚ 35% ਤੋਂ ਲੈ ਕੇ 45% ਤੱਕ ਸਸਤਾ ਹੋ ਗਿਆ, ਕੀਮਤਾਂ ਘਟੀਆਂ ਨੇ। ਜੇ ਉਹ ਘਟੀਆਂ ਨੇ ਤਾਂ ਜਿਹੜੀ ਤਰਪਾਲ ਪਿਛਲੀ ਵਾਰ 700 ਦੀ ਮਿਲੀ ਸੀ, ਉਹ ਐਕਟੀ ਸਾਨੂੰ 650, 670, 680 ਦੇ ਗੇੜ 'ਚ ਪੈਣੀ ਚਾਹੀਦੀ ਸੀ। 700 ਥੱਲੇ ਪੈਣੀ ਚਾਹੀਦੀ ਸੀ, ਨਾ ਕਿ 850 ਦੀ। ਤੇ ਇਹ ਜਿਹੜੇ ਵਿਅਕਤੀ ਨੇ ਧਿਆਨ 'ਚ ਲਿਆਂਦਾ, ਉਹਦਾ ਧੰਨਵਾਦ ਜੀ। ਹਾਂ, ਹੁਣ ਸਰਕਾਰ ਨੇ ਫਿਲਹਾਲ ਖਰੀਦ ਰੋਕ ਕੇ, ਟੈਂਡਰ ਰੋਕ ਕੇ ਕਿਹਾ ਕਿ ਪਹਿਲਾਂ ਜਾਂਚ ਕਰੋ ਤੇ ਨਹੀਂ ਫਿਰ ਟੈਂਡਰ ਰੱਦ ਹੋਊਗਾ। ਜਾਂਚ ਕਰਨ ਲਈ ਅਧਿਕਾਰੀ ਦੀ ਡਿਊਟੀ ਲਾਈ ਹੈ ਤੇ ਉਮੀਦ ਕਰਦੇ ਆ ਅਧਿਕਾਰੀ ਨਿਰਪੱਖਤਾ ਨਾਲ ਜਾਂਚ ਕਰਨ। ਠੀਕ ਹੈ। ਮੇਰੇ ਧਿਆਨ 'ਚ ਆਉਂਦਾ ਇੱਕ ਸੇਠ ਨੇ ਕਹਿੰਦੇ ਕਿ ਦੁੱਧ ਵਾਲਾ ਬੰਦਾ ਰੱਖ ਲਿਆ ਕਿ ਭਾਈ ਮੈਨੂੰ ਵਧੀਆ ਚੋਮਾ ਦੁੱਧ ਦੇ ਕੇ ਜਾਇਆ ਕਰ ਕਿ ਮੈਂ ਤੇਰੇ ਦੁੱਧ ਦੀ ਤਾਰੀਫ ਸੁਣੀ ਆ ਜੀ। ਤੇ ਦੁੱਧ ਆਉਣ ਲੱਗ ਗਿਆ, ਮਹੀਨਾ 2 ਮਹੀਨੇ ਦੁੱਧ ਵਧੀਆ ਆਇਆ ਤੇ ਉਹ ਤੋਂ ਬਾਅਦ ਹੌਲੀ ਹੌਲੀ ਦੁੱਧ ਪਤਲਾ ਜਿਹਾ ਹੋ ਗਿਆ ਥੋੜਾ ਜਿਹਾ।
ਪਤਲਾ ਹੋ ਗਿਆ ਤੇ ਸੇਠ ਨੂੰ ਸ਼ੱਕ ਪਿਆ। ਉਹਨੇ ਸੇਠ ਨੇ 2-3 ਵਾਰ ਕਹਿੰਦਾ ਨਹੀਂ ਜੀ ਉਹ ਜੀ ਹੁਣ ਗਰਮੀ ਹੋ ਗਈ ਜੀ, ਮੈਸਾਂ ਜੀ ਉਹ ਦੁੱਧ ਪਤਲਾ ਦਿੰਦੀਆਂ ਜੀ, ਚੱਲੀ ਗਿਆ ਕੰਮ। ਸੇਠ ਨੂੰ ਜਦੋਂ ਲੱਗਿਆ ਕਿ ਨਹੀਂ ਕੋਈ ਗੜਬੜ ਆ, ਉਹਨੇ ਇੱਕ ਬੰਦਾ ਰੱਖ ਲਿਆ ਹੋਰ ਪ੍ਰਵੀਨ ਜੀ, ਉਸ ਆਪਣੇ ਦੁੱਧ ਦੇਣ ਵਾਲੇ ਬੰਦੇ ਤੇ ਨਜ਼ਰ ਰੱਖਣ ਲਈ। ਠੀਕ ਹੈ। ਜਿੱਦਣ ਤੋਂ ਬੰਦੇ ਦੀ ਨਿਯੁਕਤੀ ਹੋਈ ਉਹ ਤੋਂ ਬਾਅਦ ਦੁੱਧ ਹੋਰ ਪਤਲਾ ਹੋ ਗਿਆ। ਉਹਨੂੰ ਲੱਗਿਆ ਕਿ ਗੜਬੜ ਹੈ, ਉਹਨੇ ਇੱਕ ਤੀਆ ਬੰਦਾ ਰੱਖ ਲਿਆ ਕਿ ਨਾ ਤੇ ਹੋਰ ਨਜ਼ਰ ਰੱਖ ਜੀ ਜੀ, ਦੋਵਾਂ ਤੇ ਨਜ਼ਰ ਰੱਖਣੇ, ਤੀਜਾ ਬੰਦਾ ਰੱਖਿਆ ਤਾਂ ਦੁੱਧ ਜਮਾ ਹੀ ਪਾਣੀ ਬਣ ਗਿਆ। ਉਹਨੇ ਫਿਰ ਦੁੱਧ ਦੇਣ ਵਾਲੇ ਨੂੰ ਪੁੱਛਿਆ ਕਿ ਕਹਿੰਦਾ ਮਹਾਰਾਜ ਪਹਿਲਾਂ ਮੇਰੇ ਇਕੱਲੇ ਵਾਲੇ ਹਿੱਸੇ ਵਾਲਾ ਪਾਣੀ ਸੀ, ਫਿਰ ਮੈਨੂੰ 2 ਹੋਰ ਜਣਿਆਂ ਦੇ ਹਿੱਸੇ ਦਾ ਪਾਣੀ ਮਿਲਾਉਣਾ ਪੈਂਦਾ, ਸੋ ਦੁੱਧ ਤਾਂ ਬਦਲਾ ਹੋਣਾ ਹੀ ਸੀ। ਜੀ ਜੀ, ਸੋ ਹੁਣ ਇਹ ਧਿਆਨ ਰੱਖਣ ਕਿ ਤਰਪਾਲ ਦੀ ਜਾਂਚ ਦੇ ਲਈ ਜੋ ਕੁਝ ਕਰਾਇਆ ਜਾ ਰਿਹਾ ਕਿਤੇ ਉਹਦੇ ਨਾਲ ਇਹ ਨਾ ਹੋਵੇ ਤਰਪਾਲ ਹੋਰ ਮਹਿੰਗੀਆਂ ਹੋ ਜਾਣ। ਜੀ ਬਿਲਕੁਲ ਸਹੀ। ਇਹ ਧਿਆਨ ਰੱਖਣ ਦੀ ਲੋੜ ਹੈ ਕਿ ਘਪਲੇ ਤੇ ਘਪਲੇ ਹੋ ਜਾਂਦੇ ਆ ਜਿਹੜੇ, ਉਹਦੇ ਪਰ ਵੀ ਸਰਕਾਰ ਦੀ ਨਜ਼ਰ ਸਾਨੂੰ ਚਾਹੀਦੀ ਹੈ। ਸੋ ਇਹ ਤਰਪਾਲ ਘਟਾਲੇ ਦੇ ਨਾਲ ਜੁੜੇ ਹੋਰ ਕਈ ਪਹਿਲੂ ਨੇ, ਚਾਹੇ ਉਹ ਮੰਡੀ ਬੋਰਡ ਨਾਲ ਸੰਬੰਧਿਤ ਹੋਣ, ਚਾਹੇ ਉਹ ਮਾਰਕੀਟ ਕਮੇਟੀ ਨਾਲ ਸੰਬੰਧਿਤ ਹੋਣ, ਚਾਹੇ ਉਹ ਖੁਰਾਕ ਸਪਲਾਈ ਵਿਭਾਗ ਨਾਲ ਸੰਬੰਧਿਤ ਹੋਣ। ਸੋ ਇਹਨਾਂ ਸਾਰਿਆਂ ਤੇ ਵੀ ਨਜ਼ਰਸਾਨੀ ਕਰਨ ਦੀ ਲੋੜ ਆ। ਤੇ ਦੂਸਰਾ ਸਰਕਾਰਾਂ ਇਹ ਵੀ ਸੋਚਣ ਕਿ ਅਸੀਂ 70-72 ਸਾਲਾਂ ਦੀ ਗੱਲਾਂ ਕਰਦੇ ਹਾਂ, 70-72 ਸਾਲਾਂ ਦੇ ਵਿੱਚ ਅਜੇ ਤੱਕ ਅਨਾਜ ਸੰਭਾਲਣ ਦੇ ਹੀ ਸਹੀ ਪ੍ਰਬੰਧ ਕਿਉਂ ਨਹੀਂ ਹੋ ਪਏ, ਇਹਦੇ ਪਰ ਵੀ ਸਰਕਾਰ ਗੌਰ ਕਰੇ। ਅਸੀਂ ਨਹੀਂ ਕਹਿੰਦੇ ਕਿ ਸਰਕਾਰ ਨੇ ਪੌਣੇ 2 ਸਾਲ 'ਚ ਪ੍ਰਬੰਧ ਕਰ ਦੇਣਾ ਸੀ, ਜੇ ਪਹਿਲੀਆਂ 70-72 ਸਾਲਾਂ 'ਚ ਨਹੀਂ ਕਰ ਸਕੀਆਂ ਤਾਂ ਇਹਦੇ ਲਈ ਉਹ ਜ਼ਿੰਮੇਵਾਰੀ ਨਹੀਂ, ਸਗੋਂ ਇਹਨਾਂ ਨੂੰ ਤਾਂ ਲਿਆ ਕੇ ਮਾਮਲੇ ਦੀ ਜਾਂਚ ਵਿੱਢੀ ਆ ਤਾਂ ਚੰਗੀ ਗੱਲ ਆ। ਪਰ ਹੁਣ ਉਧਰ ਨੂੰ ਵਧਣ ਦੀ ਲੋੜ ਆ, ਉਸ ਪਹਿਲੂ ਨੂੰ ਵਧਣ ਦੀ ਲੋੜ ਆ ਕਿ ਸਾਨੂੰ ਇਹਦੇ ਸੰਭਾਲਣ ਦਾ, ਕਿਸਾਨਾਂ ਦੀ ਮਿਹਨਤ ਆ ਜੀ ਜੀ, ਤੇ ਜਿਹੜੇ ਪੈਸੇ ਨਾਲ ਤੁਸੀਂ ਖਰੀਦਦੇ ਹੋ ਪੰਜਾਬ ਦਾ ਹੀ ਪੈਸਾ, ਉਹ ਲੋਕਾਂ ਦਾ ਹੀ ਪੈਸਾ। ਸਰਕਾਰਾਂ ਆਪਣੇ ਪੱਲਿਓਂ ਪੈਸੇ ਨਹੀਂ ਲਾਉਂਦੀਆਂ, ਕੋਈ ਲੀਡਰ ਆਪਣੇ ਪੱਲਿਓਂ ਨਹੀਂ ਲਾਉਂਦੇ। ਇਸ ਲਈ ਉਸ ਮਿਹਨਤ ਦੀ ਔਰ ਉਸ ਪੈਸੇ ਦੀ ਕਦਰ ਕਰਨੀ ਆਉਣੀ ਚਾਹੀਦੀ ਆ। ਔਰ ਜਿਹੜੇ ਅਧਿਕਾਰੀ ਮੁਲਾਜ਼ਮ ਨੌਕਰੀਆਂ ਕਰਦੇ ਨੇ ਇਹਦੀ ਸੰਭਾਲਣ ਲਈ, ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਜੇ ਅਨਾਜ ਖਰੀਦਿਆ ਜਾਂਦਾ ਹੈ, ਜੇ ਖਰੀਦ ਉਪਰੋਕਤ ਚੱਲਦੀ ਆ ਤਾਂ ਤੁਹਾਡਾ ਘਰ ਚੱਲਦਾ ਹੈ, ਤਾਂ ਤੁਹਾਡਾ ਰੁਜ਼ਗਾਰ ਹੈ। ਜੇ ਕੱਲ ਨੂੰ ਮੰਡੀਆਂ ਦੇ ਭੋਗ ਪੈ ਗਿਆ ਤੁਹਾਡਾ ਰੁਜ਼ਗਾਰ ਪਹਿਲਾਂ ਜਾਣਾ। ਇਸ ਲਈ ਇਮਾਨਦਾਰੀ ਨਾਲ ਆਪਣੀ ਡਿਊਟੀ ਜ਼ਰੂਰ ਕਰਨ ਤਾਂ ਇਹ ਮਸਲੇ ਹੱਲ ਹੋ ਸਕਦੇ ਜੀ। ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਚਾਰੀ ਗਈ ਸੀ ਸ਼ਰਮਾ ਜੀ ਤੀਰਥ ਯਾਤਰਾ ਸਕੀਮ। ਮੇਰਾ ਖਿਆਲ ਕੇਜਰੀਵਾਲ ਸਾਹਿਬ ਵੀ ਆਏ ਸੀ ਧੂਰੀ, ਜੇ ਮੈਂ ਗਲਤ ਨਾ ਹੋਵਾਂ ਤਾਂ। ਤੇ ਹੁਣ ਹਾਂਜੀ ਹਾਂਜੀ ਜੀ ਜੀ, ਤੇ ਹੁਣ ਇਹ ਸਕੀਮ ਤੇ ਕਹਿੰਦੇ ਹਾਈ ਕੋਰਟ ਸਖਤ ਹੋ ਗਈ ਹੈ ਜੀ। ਪ੍ਰਵੀਨ ਜੀ, ਤੀਰਥ ਯਾਤਰਾ ਆਪਾਂ ਜਿਸ ਦਿਨ ਯੋਜਨਾ ਸ਼ੁਰੂ ਹੋਈ ਸੀ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਕੋਈ ਨਵਾਂ ਵਰਤਾਰਾ ਨਹੀਂ। ਪੰਜਾਬ ਸਰਕਾਰ ਵੱਲੋਂ ਕੋਈ ਪਹਿਲੀ ਵਾਰ ਯਾਤਰਾ ਨਹੀਂ ਸ਼ੁਰੂ ਕੀਤੀ ਗਈ। ਪੰਜਾਬ 'ਚ ਬਾਦਲਾਂ ਨੇ ਵੀ ਯਾਤਰਾ ਕਰਾਈ ਹੈ ਧਾਰਮਿਕ, ਅਕਾਲੀ ਭਾਜਪਾ ਦੇ ਸਰਕਾਰ ਸਮੇਂ ਵੀ ਯਾਤਰਾ ਦਾ ਇਹ ਰਿਹਾ। ਚੰਨੀ ਨੇ ਵੀ ਮੇਰਾ ਖਿਆਲ ਥੋੜੀ ਜਿਹੀ ਕੋਸ਼ਿਸ਼ ਕੀਤੀ ਸੀ ਇਹਦੇ ਵੱਲੋਂ। ਸੋ ਇਸ ਲਈ ਇਹ ਪਰ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਚੰਗੀ ਚਲਾਈ ਹੈ ਯਾਤਰਾ ਉੱਥੇ ਵੀ, ਹੈ ਨਾ। ਜਾਂ ਹੁਣ ਸਰਕਾਰ ਨੇ ਜਿਹੜਾ ਹਵਾਲਾ ਦਿੱਤਾ ਉਹ 'ਚ ਕਹਿੰਦੇ ਮੱਧ ਪ੍ਰਦੇਸ਼ 'ਚ ਵੀ, ਯੂਪੀ 'ਚ ਵੀ ਚੱਲਦੀ ਆ। ਫਰਕ ਇਹ ਸੀ ਕਿ ਬਾਦਲਾਂ ਸਮੇਂ ਸਧਾਰਨ ਰੋਡਵੇਜ਼ ਦੀਆਂ ਬੱਸਾਂ ਜਾਂਦੀਆਂ ਸੀ, ਹੁਣ ਵਾਲੇ ਸਮੇਂ ਕਹਿੰਦੇ ਵੋਲਵੋ ਜਾਂਦੀ ਆ ਜੀ। ਇਹ ਰੇਲ ਰਾਹੀਂ ਵੀ ਯਾਤਰਾ ਕਰਾ ਰਹੇ, ਨਾਲ ਮੁੱਖ ਮੰਤਰੀ ਸਾਹਿਬ ਵਾਲਾ ਫੋਟੋ ਵਾਲਾ ਝੋਲਾ ਵੀ ਦਿੰਦੇ ਆ ਅਗਲੇ ਨਾਲ, ਹੈ ਨਾ। ਉਹ ਸਾਰੀ ਕਿੱਟ ਵੀ ਦਿੰਦੇ ਆ। ਹੁਣ ਇਹ ਮਾਮਲਾ ਆਇਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਧਿਆਨ 'ਚ। ਅਸਲ ਦੇ ਵਿੱਚ ਪਰਮਿੰਦਰ ਸਿੰਘ ਕਿਤਨਾ ਹੋਰੀ, ਉਹਨਾਂ ਨੇ ਇਹ ਪਟੀਸ਼ਨ ਪਾਈ ਆ। ਪਟੀਸ਼ਨ ਪਾ ਕੇ ਉਹਨਾਂ ਨੇ ਪੁੱਛਿਆ ਕਿ ਜੀ ਇਹ ਲੋਕ ਹਿੱਤਾਂ ਵਾਲਾ ਪੈਸਾ ਜੀ ਧਾਰਮਿਕ ਯਾਤਰਾ ਤੇ ਕਿਹੜੇ ਨਿਯਮਾਂ ਤਹਿਤ ਖਰਚਿਆ ਜਾ ਰਿਹਾ, ਕਿ ਲੋਕਾਂ ਦਾ ਪੈਸਾ ਹੈ। ਸਰਕਾਰ ਕਹਿੰਦੀ ਠੀਕ ਹੈ ਜੀ ਲੋਕਾਂ ਦਾ ਪੈਸਾ, ਫਿਰ ਅਸੀਂ ਲੋਕਾਂ ਲਈ ਉਹਦਾ ਖਰਚ ਰਹੇ ਹਾਂ, ਪੰਜਾਬ ਦੇ ਵਾਸੀਆਂ ਨੇ ਯਾਤਰਾ ਕਰਨੀ। ਉਹ ਕਹਿੰਦੇ ਨਹੀਂ ਜੀ ਇਹ ਲੋਕ ਹਿੱਤੀ ਯੋਜਨਾਵਾਂ ਤੇ ਲੱਗਣ ਵਾਲਾ ਪੈਸਾ, ਨਾ ਕਿ ਯਾਤਰਾ ਦੇ ਲਈ ਖਰਚਣ ਵਾਲਾ ਪੈਸਾ। ਸੋ ਇਸ ਲਈ ਉਹਨਾਂ ਨੇ ਪਟੀਸ਼ਨ ਪਾਤੀ। ਜਦੋਂ ਪਟੀਸ਼ਨ ਪਈ ਤਾਂ ਸਰਕਾਰ ਤਲਬ ਹੋ ਗਈ। ਸਰਕਾਰ ਨੂੰ ਤਲਬ ਕਰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਾਨਯੋਗ ਜੱਜ ਸਾਹਿਬਾਨ ਦੇ ਬੈਂਚ ਨੇ ਪੁੱਛਿਆ ਸਰਕਾਰ ਦੇ ਨੁਮਾਇੰਦਿਆਂ ਨੂੰ ਕਿ ਭਾਈ ਦੱਸੋ ਇਹ ਪੈਸਾ ਕਿੱਥੋਂ ਆਇਆ, ਕਿੱਥੋਂ ਖਰਚੋਗੇ, ਕਿਹੜੀ ਤਜਵੀਜ਼ ਤਹਿਤ ਖਰਚੋਗੇ, ਕੀ ਪੰਜਾਬ ਦੀਆਂ ਜੇਲ੍ਹਾਂ ਸੁਧਰ ਗਈਆਂ, ਇਹ ਪੈਸਾ ਜੇਲ੍ਹਾਂ 'ਚ ਨਹੀਂ ਲੱਗ ਸਕਦਾ ਸੀ, ਕੀ ਪੰਜਾਬ 'ਚ ਨਸ਼ਾ ਮੁੱਕ ਗਿਆ, ਕੀ ਇਹ ਪੈਸਾ ਨਸ਼ੇ ਲਈ ਨਹੀਂ, ਨਸ਼ੇ ਨੂੰ ਖਤਮ ਕਰਨ ਲਈ ਨਹੀਂ ਲਾਇਆ ਜਾ ਸਕਦਾ ਸੀ, ਕੀ ਪੰਜਾਬ 'ਚ ਹਰ ਘਰ 'ਚ ਰੁਜ਼ਗਾਰ ਮਿਲ ਗਿਆ, ਨੌਜਵਾਨਾਂ ਨੂੰ ਰੁਜ਼ਗਾਰ ਲਈ ਨਹੀਂ ਇਹ ਪ੍ਰਬੰਧ ਕੀਤਾ ਜਾ ਸਕਦੀ ਇਸ ਪੈਸੇ ਨਾਲ, ਯਾਤਰਾ ਹੀ ਕਿਉਂ, ਕੀ ਇਹ ਤੋਂ ਬਿਨਾਂ ਖੜਾ ਹੈ, ਇਹਦੇ ਨਾਲ ਕਿਹੜਾ ਵਿਕਾਸ ਹੋਊਗਾ, ਇਹੋ ਜਿਹੇ ਸਵਾਲ। ਸੋ ਪਰ ਪ੍ਰਵੀਨ ਜੀ, ਇੱਕ ਸਰਕਾਰਾਂ ਦੀ ਸਮਾਜਿਕ ਧਾਰਮਿਕ ਆਸਥਾਵਾਂ ਪ੍ਰਤੀ ਵੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣ ਦਾ, ਉਹਨੂੰ ਪ੍ਰਗਟਾਉਣ ਦਾ ਇੱਕ ਤਰੀਕਾ ਵੀ ਹੈ ਕਿ ਧਾਰਮਿਕ ਆਸਥਾ ਦੇ ਹਵਾਲੇ ਨਾਲ। ਔਰ ਇਹਦੇ ਵਿੱਚ ਉਹਨਾਂ ਨੇ ਬਜ਼ੁਰਗਾਂ ਨੂੰ ਪਹਿਲ ਕਦਮੀ ਕੀਤੀ ਹੈ ਕਿ ਹਾਂ ਜਿਹੜੇ ਬਜ਼ੁਰਗ ਨੇ 60 ਸਾਲ ਤੋਂ ਉੱਪਰ ਵਾਲੇ ਨੇ, ਜਾਂ ਜਿਹੜੇ ਮਤਲਬ ਨਹੀਂ ਜਾ ਸਕਦੇ ਆਰਥਿਕ ਤੌਰ ਤੇ ਜਾਂ ਸਰੀਰਕ ਤੌਰ ਤੇ ਸਮਰੱਥ ਨਹੀਂ ਹੈਗੇ, ਇਕੱਲੇ ਕਾਰੇ ਨੇ, ਪਰਿਵਾਰ ਦੇ ਜੀ ਨਹੀਂ ਲਿਜਾ ਪਾਉਂਦੇ ਜਾਂ ਕੰਮਾਂ ਕਾਰਾਂ 'ਚ ਨੇ, ਉਹਨਾਂ ਲਈ ਸਰਕਾਰ ਨੇ ਪਹਿਲ ਕਦਮੀ ਕੀਤੀ ਕਿ ਅਸੀਂ ਲੈ ਕੇ ਜਾਵਾਂਗੇ।
ਇਹਦੇ ਨਾਲ ਪੁੰਨ ਵੀ ਤੇ ਫਲੀਆਂ ਵੀ, ਸਰਕਾਰ ਨੂੰ ਪੁੰਨ ਵੀ ਮਿਲਦਾ ਕਿ ਹਾਂ ਯਾਤਰਾ ਕਰਾਈ, ਜਿਵੇਂ ਆਪਣੇ ਮੰਨਿਆ ਜਾਂਦਾ ਹੈ, ਆਸਥਾ ਹੈ ਆਪਣੀ ਕਿ ਹਾਂ ਯਾਤਰਾ, ਧਾਰਮਿਕ ਯਾਤਰਾਵਾਂ ਕਰਾਉਣਾ ਪੁੰਨ ਖੱਟਣਾ ਹੁੰਦਾ। ਸੋ ਇਸ ਲਈ ਸਰਕਾਰ ਕਹਿੰਦੀ ਪੁੰਨ ਵੀ ਖੱਟ ਰਹੇ ਹਾਂ ਅਸੀਂ, ਤੇ ਫਲੀਆਂ ਵੀ। ਕੱਲ ਨੂੰ ਜਿਹੜਾ ਇੱਕ ਵਾਰ ਸਾਡੀ ਬੱਸ ਝੂਟਾ ਲਿਆ ਆ, ਉਹ ਅਗਲੀ ਵਾਰ ਕਹੂਗਾ ਸੀ ਕਿ ਲੈ ਭਾਈ ਮੈਨੂੰ ਤਾਂ ਭਗਵੰਤ ਮਾਨ ਨੇ ਗੇੜਾ ਦਵਾਇਆ ਸੀ, ਸੋ ਸ਼ਾਇਦ ਵੋਟ ਬਣ ਜਾਵੇ। ਇਹ ਵੋਟ ਬੈਂਕ ਵੀ ਆ। ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਵਾਲ ਪੁੱਛਿਆ ਤਾਂ ਪੰਜਾਬ ਸਰਕਾਰ ਕੋਲ ਸਿੱਧਾ ਸਪਸ਼ਟ ਕੋਈ ਜਵਾਬ ਤਾਂ ਨਹੀਂ ਸੀ। ਠੀਕ ਹੈ ਜੀ। ਹਾਂ, ਕਿ ਤੁਸੀਂ ਇਹ ਪੈਸਾ ਜੇਲ੍ਹਾਂ ਤੇ ਕਿਉਂ ਨਹੀਂ ਖਰਚਦੇ, ਤੁਸੀਂ ਇਹ ਪੈਸਾ ਪੰਜਾਬ ਦੇ ਵਿੱਚ ਰੁਜ਼ਗਾਰ ਲਈ ਕਿਉਂ ਨਹੀਂ ਖਰਚਦੇ। ਪਰ ਜਿਹੜਾ ਜਵਾਬ ਸੀ ਸਰਕਾਰ ਦਾ ਉਹ ਇਹ ਸੀ, ਕਹਿੰਦੇ ਜੀ ਇੱਕ ਤਾਂ ਅਸੀਂ ਇਕੱਲੇ ਨਹੀਂ, ਇਹੀ ਜਿਹੀ ਯੋਜਨਾ ਯੂਪੀ 'ਚ ਵੀ ਚੱਲਦੀ ਹੈ ਤੇ ਮੱਧ ਪ੍ਰਦੇਸ਼ 'ਚ ਵੀ ਚੱਲਦੀ ਹੈ ਜੀ, ਤੇ ਉੱਥੇ ਵੀ ਚੱਲਦੀ ਹੈ, ਫਿਰ ਅਸੀਂ ਵੀ ਚਲਾ ਲਈ ਜੀ। ਫਿਰ ਇਹ 'ਚ ਕੀ ਮਤਲਬ ਉਹਨਾਂ ਦਾ ਕਹਿਣਾ ਸੀ ਕਿ ਜਾਂ ਤਾਂ ਫਿਰ ਉਹ ਵੀ ਬੰਦ ਕਰਾਓ ਜੀ, ਤੇ ਕਿਉਂ ਨਜ਼ਰ ਹੈ। ਦੂਸਰਾ ਉਹ ਕਹਿੰਦੇ ਜੀ ਅਸੀਂ ਇਹਦੇ ਲਈ ਵੱਖਰਾ ਬਜਟ ਰੱਖਿਆ, 40 ਕਰੋੜ ਦਾ ਬਜਟ ਰੱਖਿਆ, ਤੇ ਅਜੇ ਤੱਕ ਤਾਂ ਜੀ ਅਸੀਂ ਇੱਕ ਰੇਲ ਗੱਡੀ ਉਹ ਭੇਜੀ ਹੈ। ਵੈਸੇ ਪ੍ਰਵੀਨ ਜੀ ਇਹ ਸੀਗਾ ਕਿ ਉਸ ਦਿਨ ਜਦੋਂ ਯਾਤਰਾ ਸ਼ੁਰੂ ਕੀਤੀ ਹੈ 27 ਨਵੰਬਰ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ, ਉਸ ਮੌਕੇ ਜਿਹੜਾ ਹਵਾਲਾ ਸੀਗਾ ਕਿ ਆ ਸਿੱਖ ਧਾਰਮਿਕ ਸਥਾਨਾਂ ਦੀ, ਆ ਹਿੰਦੂ ਧਾਰਮਿਕ ਸਥਾਨਾਂ ਦੀ, ਆ ਮੁਸਲਿਮ ਭਾਈਚਾਰਾ ਸੰਬੰਧੀ ਧਾਰਮਿਕ ਸਥਾਨਾਂ ਦੀ, ਆ ਪੰਜਾਬ ਦੇ ਅੰਦਰ, ਆ ਪੰਜਾਬ ਦੇ ਬਾਹਰਲੇ ਸੂਬਿਆਂ ਦੇ ਅੰਦਰ, ਸਾਰੇ ਥਾਵਾਂ ਦੀ ਅਸੀਂ ਯਾਤਰਾਵਾਂ ਕਰਾਉਣੀਆਂ। ਹਰ ਰੋਜ਼ 10 ਬੱਸਾਂ ਜਾਇਆ ਕਰਨਗੀਆਂ, 43 ਸਵਾਰੀਆਂ ਲੈ ਕੇ ਜਾਇਆ ਕਰਨਗੀਆਂ, ਇੱਕ ਬੱਸ 'ਚ 430 ਸ਼ਰਧਾਲੂਆਂ ਨੂੰ ਰੋਜ਼ ਯਾਤਰਾ ਕਰਾਵਾਂਗੇ। ਇਸੇ ਤਰ੍ਹਾਂ ਹਰ ਹਫ਼ਤੇ ਇੱਕ ਟ੍ਰੇਨ ਜਾਊਗੀ, ਹੈ ਨਾ, ਉਹ ਟ੍ਰੇਨ ਜਾਏ। ਤੇ ਹੁਣ ਉੱਥੇ ਜਵਾਬ ਦਿੱਤਾ ਕਿ ਹਾਲੇ ਤਾਂ ਇੱਕੋ ਰੇਲ ਗੱਡੀ ਭੇਜੀ ਹੈ ਜੀ, ਹਾਲੇ ਤਾਂ ਅਸੀਂ ਜਦ ਕੀਤੇ ਨਹੀਂ ਕੁਝ। ਬਾਕੀ ਬੱਸਾਂ ਨੇ ਜੀ, ਠੀਕ ਹੈ ਜੀ, ਉਹ ਚੱਲ ਰਹੀਆਂ ਨੇ ਕੁਛ, ਪਰ ਮੁੱਖ ਤੌਰ ਤੇ ਯਾਤਰਾ ਕਹਿੰਦੇ ਜੀ 1 ਜਨਵਰੀ ਤੋਂ ਪੂਰੀ ਤਰ੍ਹਾਂ ਸ਼ੁਰੂ ਹੋਣੀ ਹੈ, ਫਿਰ ਹਰ ਹਫ਼ਤੇ ਇੱਕ ਟ੍ਰੇਨ ਜਾਣੀ ਹੈ। ਸੋ ਇਸ ਲਈ ਉਹ ਕਹਿੰਦੇ ਜੀ ਸਾਡੇ ਕੋਲ 40 ਕਰੋੜ ਦਾ ਵੱਖਰਾ ਪ੍ਰਬੰਧ ਹੈ, ਇਹਦੇ ਲਈ ਅਸੀਂ ਵੱਖਰਾ ਬਜਟ ਰੱਖਿਆ। ਤੇ ਇਸ ਮਸਲੇ ਤੇ ਸੁਣਵਾਈ ਫਿਲਹਾਲ ਬੇਸ਼ੱਕ 2 ਹਫ਼ਤਿਆਂ ਲਈ ਟਲ ਗਈ ਹੈ, ਪਰ ਸਰਕਾਰ ਨੂੰ ਇਹ ਫਿਕਰ ਹੈ ਕਿ ਕਿਤੇ ਹਾਈ ਕੋਰਟ ਇਸ ਪਰ ਰੋਕ ਨਾ ਲਾ ਦੇਵੇ। ਰੋਕ ਲੱਗਣਾ ਝਟਕਾ ਲਊਗਾ। ਥੋੜੇ ਧਿਆਨ ਛੋਣਾ, ਦਿੱਲੀ ਦੇ ਵਿੱਚ ਮੈਟਰੋ 'ਚ ਕੇਜਰੀਵਾਲ ਨੇ ਇੱਕ ਵਾਰ ਫ੍ਰੀ ਦਾ ਐਲਾਨ ਕਰਤਾ ਕਿ ਮੈਂ ਬੀਬੀਆਂ ਨੂੰ ਮੈਟਰੋ ਫ੍ਰੀ ਕਰਦਾ। ਹਾਂਜੀ। ਉਹ ਤੋਂ ਬਾਅਦ ਫਿਰ ਕੇਂਦਰ ਨੇ ਕਿਹਾ ਕਿ ਇਹ ਤਾਂ ਸਾਡਾ ਪ੍ਰੋਜੈਕਟ ਹੈ ਤੇ ਤੁਸੀਂ ਇਹਦੇ ਪਰ ਕਿਵੇਂ ਹਥਿਆਉਣ ਨੂੰ ਕੋਸ਼ਿਸ਼ ਕਰਦੇ ਹੋ, ਤਾਂ ਉਹਨਾਂ ਨੇ ਰੱਦ ਕਰਤਾ। ਉਸੇ ਤਰ੍ਹਾਂ ਹੁਣ ਇਹ ਮਸਲੇ ਤੇ ਚਾਹੇ ਅਦਾਲਤ 'ਚ ਹੈ ਮਸਲਾ, ਪਟੀਸ਼ਨ ਦੇ ਆਧਾਰ ਤੇ ਹੈ, ਪੰਜਾਬ ਹਰਿਆਣਾ ਹਾਈ ਕੋਰਟ 'ਚ ਹੈ, ਪਰ ਅੱਜ ਕੱਲ੍ਹ ਅਦਾਲਤਾਂ ਨੂੰ ਵੀ ਜਿਵੇਂ ਵੱਡੀਆਂ ਸਰਕਾਰਾਂ, ਵੱਡੀਆਂ ਧਿਰਾਂ ਪ੍ਰਭਾਵਿਤ ਕਰ ਲੈਂਦੀਆਂ, ਉੱਥੇ ਵੀ ਇਹ ਮੰਨਿਆ ਜਾ ਰਿਹਾ ਕਿਤੇ ਕਿ ਕੇਂਦਰ ਤੋਂ ਪਿੱਛੋਂ ਕੋਈ ਪੁਸ਼ਅਪ ਤਾਂ ਨਹੀਂ ਜੀ ਜੀ। ਪਰ ਜਦੋਂ ਕਿ ਪਰਵਿੰਦਰ ਕਿਤਨਾ ਇੱਕ ਪੰਜਾਬ ਚਿੰਤਤ ਵੱਲੋਂ ਜਾਣੇ ਜਾਂਦੇ ਨੇ, ਉਹ ਇਸ ਲਈ ਕਹਿੰਦੇ ਕਿ ਉਹਨਾਂ ਨੇ ਤਾਂ ਪੰਜਾਬ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਪਟੀਸ਼ਨ ਪਾਈ ਹੈ, ਤੇ ਪਰ ਇਹ ਫੈਸਲਾ ਜੇਕਰ ਆਉਂਦਾ ਤਾਂ ਇਹ ਕਹਿੰਦੇ ਜੀ ਪੰਜਾਬ ਦੇ ਲਈ ਰਾਹਤ ਹੋਊਗੀ, 40 ਕਰੋੜ ਸਹੀ ਕੰਮਾਂ ਲਈ ਖਰਚਿਆ ਜਾ ਸਕਦਾ। ਪਰ ਜਿਹੜੇ ਲੋਕ ਯਾਤਰਾ ਕਰ ਰਹੇ ਨੇ ਉਹ ਕਹਿੰਦੇ ਸਾਡੀ ਯਾਤਰਾ ਤੇ ਕਾਹਨੂੰ ਲੱਤ ਮਾਰਦੇ ਹੋ ਭਾਈ, ਜੇ ਸਰਕਾਰ ਸਾਨੂੰ ਕਰਾ ਰਹੀ ਆ ਤਾਂ ਤੁਹਾਨੂੰ ਕੀ ਆ, ਤੁਸੀਂ ਜਾਣਾ, ਤੁਸੀਂ ਆਪਣੀ ਗੱਡੀ 'ਚ ਜਾ ਸਕਦੇ ਹੋ, ਜਾਇਓ, ਸਾਨੂੰ ਜਾਣ ਦਿਓ। ਜਿਹੜੇ ਲੋਕ ਜਾ ਰਹੇ ਨੇ ਉਹ ਖੁਸ਼ ਨੇ, ਤੇ ਪਰ ਇੱਧਰ ਹੁਣ ਅਦਾਲਤੀ ਫੈਸਲੇ ਦੇ ਉੱਤੇ ਸਭ ਦੀ ਨਜ਼ਰ ਹੈ ਕਿ 2 ਹਫ਼ਤਿਆਂ ਬਾਅਦ ਕੀ ਹੋਏਗਾ। ਜੀ ਜੀ। ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਗੱਠਜੋੜ ਦੀ। ਅਕਾਲੀ ਭਾਜਪਾ ਗੱਠਜੋੜ ਕਹਿੰਦੇ ਤੈਅ ਹੋ ਗਿਆ ਜੀ। ਗੱਠਜੋੜ ਤਾਂ ਵੈਸੇ ਅੱਜ ਪ੍ਰਵੀਨ ਜੀ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਗੱਠਜੋੜ ਨੂੰ ਲੈ ਕੇ ਵੀ ਦਿੱਲੀ 'ਚ ਬੈਠਕ ਹੈ। ਠੀਕ ਹੈ ਜੀ। ਉਸ ਨੂੰ ਲੈ ਕੇ ਪਤਾ ਲੱਗ ਰਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਅੱਜ ਪੰਜਾਬ ਦੀ ਲੀਡਰਸ਼ਿਪ ਨੂੰ ਦਿੱਲੀ ਸੱਦਿਆ ਹੈ ਕਿ ਆ ਜਾਓ ਭਾਈ, ਤੁਸੀਂ ਰੋਜ਼ ਕਹਿ ਦਿੰਦੇ ਹੋ ਨਹੀਂ ਕਰਨਾ, ਕਿ ਆਓ ਦੱਸੋ ਕੀ ਹੈ। ਪਤਾ ਲੱਗਿਆ ਕਿ ਪ੍ਰਤਾਪ ਬਾਜਵਾ ਵੀ ਜਾ ਰਿਹਾ ਤੇ ਰਾਜਾ ਵੜਿੰਗ ਵੀ ਜਾ ਰਿਹਾ। ਪਰ ਦਿੱਲੀ ਜਾਣ ਤੋਂ ਪਹਿਲਾਂ ਕੱਲ ਰਾਜਾ ਵੜਿੰਗ ਦਾ ਜਿਹੜਾ ਬਿਆਨ ਸੀ ਉਹ ਇੱਕ ਵੱਡਾ ਸੀ। ਉਹ ਸਪਸ਼ਟ ਕਹਿਤਾ ਕਿ ਸਾਨੂੰ ਹਾਈ ਕਮਾਂਡ ਨੇ ਕੋਈ ਹਦਾਇਤ ਨਹੀਂ ਕੀਤੀ, ਕੋਈ ਅਸੀਂ ਗੱਠਜੋੜ 'ਚ ਨਹੀਂ ਹੈਗੇ, ਅਸੀਂ 13 ਸੀਟਾਂ ਦੇ ਲੜਾਂਗੇ, ਤਿਆਰੀ ਆ। ਬਲਕੌਰ ਸਿੰਘ ਜੇ ਲੜਨਾ ਚਾਹੁਣ ਇੱਕ ਸਵਾਲ ਦੇ ਜਵਾਬ 'ਚ ਕਹਿੰਦੇ ਹੈ ਨਾ ਸਿੱਧੂ ਮੂਸੇਵਾਲੇ ਦੇ ਬਾਪੂ ਤੇ ਸਵਾਗਤ ਕਰਾਂਗੇ, ਕਹਿੰਦੇ ਬਸ ਉਹ ਇੱਛਾ ਪ੍ਰਗਟਾਉਣ, ਉਹਨੇ ਅਜੇ ਇੱਛਾ ਨਹੀਂ ਪ੍ਰਗਟਾਈ, ਕਹਿੰਦੇ ਇਸ ਲਈ ਏਦਾਂ ਅਸੀਂ ਆਪ ਨਹੀਂ ਕੁਛ ਕਹਿੰਦੇ। ਉਹਨਾਂ ਨੂੰ ਜੇ ਉਹ ਲੜਨਾ ਚਾਹਣਗੇ ਫਿਰ ਸਾਡਾ ਸਵਾਗਤ ਹੈ, ਪਰ ਆਪ ਨਾਲ ਅਸੀਂ ਗੱਠਜੋੜ ਨਹੀਂ ਕਰਦੇ। ਬੈਠਕ 'ਚ ਜਾਣ ਤੋਂ ਪਹਿਲਾਂ ਰਾਜਾ ਵੜਿੰਗ ਦਾ ਇਹ ਕਹਿਣਾ ਕਿ ਇਹ ਤੇਵਰ ਉੱਥੇ ਬਰਕਰਾਰ ਰਹਿਣਗੇ ਜੇ ਹਾਈ ਕਮਾਂਡ ਨੇ ਕਿਹਾ ਕਿ ਨਹੀਂ ਗੱਠਜੋੜ ਕਰੋ ਜਾ ਕੇ, ਫਿਰ ਕਿਹੜੇ ਤੇਵਰ ਹੋਣਗੇ, ਜਾਂ ਪ੍ਰਧਾਨਗੀ ਛੱਡ ਕੇ ਆ ਜਾਣਗੇ, ਇੰਨੀ ਹਿੰਮਤ ਰੱਖਦੇ ਆ। ਸੋ ਇੱਕ ਤਾਂ ਇਹ ਹੈ। ਦੂਸਰਾ ਤੁਸੀਂ ਕੀਤੀ ਅਕਾਲੀ ਭਾਜਪਾ ਦੀ। ਆਪਾਂ ਕਿੰਨੀ ਵਾਰ ਪ੍ਰਵੀਨ ਜੀ ਇਹ ਗੱਲ ਕਰ ਚੁੱਕੇ ਹਾਂ ਕਿ ਅਕਾਲੀ ਭਾਜਪਾ ਗੱਠਜੋੜ ਦੇ ਲਈ ਅੰਦਰੋਂ ਲੀਡਰ ਕਾਲੇ ਨੇ, ਖਾਸ ਕਰ ਅਕਾਲੀ ਦਲ ਜ਼ਿਆਦਾ ਕਾਲਾ ਹੁਣ, ਪਰ ਉਹ ਦਰਸਾਉਣਾ ਨਹੀਂ ਚਾਹੁੰਦਾ ਜੀ। ਸੁਰਜੀਤ ਸਿੰਘ ਰੱਖੜਾ ਹੋਰਾਂ ਦਾ ਇੱਕ ਬਿਆਨ ਕੱਲ ਦਾ ਚਰਚਾ ਤੇ ਦੇਰ ਰਾਤ ਤੱਕ ਜਾਂਦੇ ਕਹਿੰਦੇ ਜੀ ਮੁੱਕਰ ਵੀ ਗਏ ਉਸ ਬਿਆਨ ਤੋਂ। ਅੱਛਾ, ਸੁਰਜੀਤ ਰੱਖੜਾ ਹੋਰੀ ਕਹਿੰਦੇ ਕਿਸੇ ਸਮਾਗਮ 'ਚ ਸੀਗੇ, ਸ਼ਰਧਾਂਜਲੀ ਸਮਾਗਮ 'ਚ, ਅਫਸੋਸ ਵਾਲੇ ਸਮਾਗਮ 'ਚ, ਤੇ ਉੱਥੇ ਕਿਤੇ ਗੱਲ ਨਿਕਲ ਆਈ, ਕਹਿੰਦੇ ਕਿ ਮੇਰਾ ਭਰਾ ਦਰਸ਼ਨ ਸਿੰਘ ਧਾਲੀਵਾਲ ਜਿਹੜਾ ਅਮਰੀਕਾ ਦਾ ਵੱਡਾ ਕਾਰੋਬਾਰੀ ਹੈ, ਉਹਦੀ ਨਰਿੰਦਰ ਮੋਦੀ ਨਾਲ ਚੰਗੀ ਨੇੜਤਾ ਹੈ, ਸਾਡੀ ਸੁਖਬੀਰ ਬਾਦਲ ਨਾਲ ਗੱਲ ਹੋ ਗਈ ਆ,
ਤੇ ਦਰਸ਼ਨ ਆਊਗਾ ਤੇ ਅਸੀਂ ਫਿਰ ਨਰਿੰਦਰ ਮੋਦੀ ਨੂੰ ਮਿਲ ਕੇ ਉਹਨਾਂ ਨੂੰ ਦੱਸਾਂਗੇ, ਸਮਝਾਵਾਂਗੇ ਕਿ ਆਪਾਂ ਗੱਠਜੋੜ ਹੋ ਜਾਣਾ ਹੁਣ ਸਾਡਾ। ਇਹ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਸੁਰਜੀਤ ਰੱਖੜਾ ਉਹਨਾਂ ਦੇ ਭਰਾ ਜਿਹੜੇ ਅਮਰੀਕਾ ਦੇ ਵੱਡੇ ਕਾਰੋਬਾਰੀ ਨੇ, ਉਹੀ ਨੇ ਜਿਨ੍ਹਾਂ ਨੇ ਕਿਸਾਨ ਅੰਦੋਲਨ 'ਚ ਵੱਡਾ ਯੋਗਦਾਨ ਪਾਇਆ ਸੀ। ਤੇ ਉਸ ਯੋਗਦਾਨ ਦੇ ਕਾਰਨ ਉਹਨਾਂ ਨੂੰ ਦਿੱਲੀ ਦੇ ਏਅਰਪੋਰਟ ਤੋਂ 2 ਵਾਰ ਮੋੜ ਦਿੱਤਾ ਗਿਆ ਸੀ। ਜੀ। ਤੇ ਬਾਅਦ ਚੋਂ ਮੋਦੀ ਜੀ ਨੇ ਜਦੋਂ ਸਿੱਖ ਚਿਹਰਿਆਂ ਦੇ ਨਾਂ ਦੇ ਉੱਤੇ ਬੁਲਾ ਕੇ ਕੁਝ ਨੂੰ ਸਨਮਾਨਿਤ ਕੀਤਾ, ਉਹਨਾਂ 'ਚ ਸਨਮਾਨਿਤ ਹੋਣ ਵਾਲਿਆਂ 'ਚ ਹੀ ਸੀਗੇ। ਫਿਰ ਜਿਹੜੀ ਵਿਰੋਧਤਾ ਸੀ ਉਹ ਨੇੜਤਾ ਔਰ ਮਿੱਤਰਤਾ 'ਚ ਅਚਾਨਕ ਬਦਲ ਗਈ ਤੇ ਉਹ ਹੁਣ ਉਹ ਰੰਗ ਦਿਖਾ ਰਹੀ ਆ, ਉਹ ਨੇੜਤਾ ਤੇ ਮਿੱਤਰਤਾ। ਤੇ ਹੁਣ ਇਹ ਹਵਾਲਾ ਆ ਰਿਹਾ ਕਿ ਜੀ ਬਾਇਆ ਰੱਖੜਾ ਪਰਿਵਾਰ, ਇਹ ਜਦ ਵੀ ਗੱਲ ਚੱਲੀ ਸੀ, ਠੀਕ ਹੈ, ਉਸ ਸਮੇਂ ਵੀ ਇਹ ਗੱਲ ਚੱਲੀ ਸੀ ਕਿ ਕੀ ਰੱਖੜਾ ਪਰਿਵਾਰ ਬੀਜੇਪੀ ਚੱਲ ਜੂਗਾ ਜਾਂ ਅਕਾਲੀ ਦਲ ਨੂੰ ਨੇੜੇ ਲਿਆਉਣ 'ਚ ਭੂਮਿਕਾ ਨਿਭਾਊਗਾ। ਸੋ ਫਿਲਹਾਲ ਸੁਰਜੀਤ ਸਿੰਘ ਰੱਖੜਾ ਨੇ ਇਸ਼ਾਰਾ ਕੀਤਾ ਕਿ ਅਸੀਂ ਨੇੜੇ ਲਿਆਉਣ 'ਚ ਭੂਮਿਕਾ ਨਿਭਾਵਾਂਗੇ। ਤੇ ਸ਼ਾਮ ਤੱਕ ਆਉਂਦੇ ਕਹਿੰਦੇ ਨਹੀਂ, ਉਹ ਤਾਂ ਰੂਟੀਨ 'ਚ ਗੱਲਬਾਤ ਬੈਠਿਆ ਹੋ ਰਹੀ ਸੀ, ਇਹ ਫੈਸਲਾ ਸੁਖਬੀਰ ਬਾਦਲ ਜੀ ਨੇ ਲੈਣਾ, ਇਹ ਤਾਂ ਪਾਰਟੀ ਹਾਈ ਕਮਾਂਡ ਨੇ ਗੱਲਾਂ ਕਰਨੀਆਂ, ਸਾਡੇ ਪੱਧਰ ਤੇ ਥੋੜਾ ਨੇ। ਸੋ ਸ਼ਾਮ ਤੱਕ ਇਹ ਸੁਨੇਹਾ ਵੀ ਆ ਗਿਆ, ਪਰ ਜੇ ਗੱਲ ਮੂੰਹ ਚੋਂ ਨਿਕਲੀ ਆ, ਜੀਭ ਤੇ ਆਈ ਆ, ਇਹਦਾ ਮਤਲਬ ਕੁਛ ਤਾਂ ਚੱਲ ਰਿਹਾ ਨਾ। ਸੋ ਇਸ ਲਈ ਕੀ ਹੁਣ ਰੱਖੜਾ ਪਰਿਵਾਰ ਦੇ ਰਾਹੀਂ ਅਕਾਲੀ ਦਲ ਗੱਠਜੋੜ ਦੇ ਲਈ ਰਾਹ ਖਿਲਾਉਣਾ ਚਾਹੁੰਦਾ, ਭਾਜਪਾ ਬੂਹੇ ਨਹੀਂ ਖੋਲ ਰਹੀ, ਇਸ ਲਈ ਇਹ ਰਾਹ ਚੁਣਿਆ। ਇਹ ਇੱਕ ਅਹਿਮ ਪਹਿਲੂ ਹੈ। ਜੀ। ਤੇ ਸ਼ਰਮਾ ਜੀ, ਗੱਲ ਕਰੀਏ ਆਪਾਂ ਚੋਣ ਕਮਿਸ਼ਨਾਂ ਦੀ ਨਿਯੁਕਤੀ ਦੀ, ਇਹਦੇ 'ਚੋਂ ਹੁਣ ਚੀਫ ਜਸਟਿਸ ਬਾਹਰ ਹੋਏ ਆ। ਇੱਕ ਦਿਨ ਤੁਸੀਂ ਜ਼ਿਕਰ ਕੀਤਾ ਸੀਗਾ ਇਸੇ ਪ੍ਰੋਗਰਾਮ ਦੇ ਵਿੱਚ, ਉਸ ਦਿਨ ਜਿਹੜੇ ਨਵੇਂ ਐਡ ਕੀਤੇ ਜਾਣਗੇ, ਮੇਰੇ ਖਿਆਲ ਇੱਕ ਕੈਬਨਿਟ ਮੰਤਰੀ ਨੂੰ ਲਿਆ ਜਾਣਾ। ਉਸ ਦਿਨ ਆਪਾਂ ਇਹ ਸਵਾਲ ਕੀਤਾ ਸੀਗਾ ਕਿ ਕੀ ਜੱਜ ਦੀ ਅਪਰੋਚ ਦੇ ਬਰਾਬਰ ਕੈਬਨਿਟ ਮੰਤਰੀ ਦੀ ਅਪਰੋਚ ਹੋ ਸਕਦੀ ਹੈ? ਸ਼ਾਇਦ ਉਹੀ ਮਾਮਲਾ ਹੈ। ਬਿਲਕੁਲ ਪ੍ਰਵੀਨ ਜੀ, ਤੁਸੀਂ ਬਿਲਕੁਲ ਦਰੁਸਤ। ਆਪਾਂ ਬਹੁਤ ਪਹਿਲਾਂ ਇਹਦੇ ਪਰ ਚਰਚਾ ਕੀਤੀ ਸੀ। ਹਾਂਜੀ। ਤੇ ਹੁਣ ਇਹ ਸੰਪੂਰਨ ਕਾਨੂੰਨ ਰੂਪ ਬਣਨ 'ਚ ਜਾ ਰਿਹਾ, ਕਿਉਂਕਿ ਉੱਪਰਲੀ ਅਦਾਲਤ ਰਾਜ ਸਭਾ ਦੇ ਵਿੱਚ ਇਸ ਨੂੰ ਪਾਸ ਕਰ ਲਿਆ ਗਿਆ। ਜੀ। ਤੇ ਰਾਜ ਸਭਾ 'ਚ ਇਹਨੂੰ ਪਾਸ ਕਰ ਦਿੱਤਾ ਗਿਆ ਤੇ ਇਹ ਤੈਅ ਹੋ ਗਿਆ ਜੀ ਕਿ ਹਾਂ, ਇਹ ਵਿਵਾਦਤ ਬਿੱਲ ਆ ਜਿਹੜਾ, ਉਹਦੇ ਮਾਮਲੇ ਦੇ ਵਿੱਚ ਸਪਸ਼ਟ ਹੈ ਕਿ ਚੋਣ ਕਮਿਸ਼ਨਰ ਤੇ ਹੋਰ ਚੋਣ ਅਧਿਕਾਰੀ ਜਿਹੜੇ ਹੋਣਗੇ, ਉਹਨਾਂ ਦੀ ਨਿਯੁਕਤੀਆਂ ਦੀ ਜਿਹੜੀ ਤੈਅ ਪੈਮਾਨਾ ਹੈ, ਉਹ ਚੁਣਨ ਦੇ ਲਈ ਜਿਹੜੀ ਕਮੇਟੀ ਹੋਇਆ ਕਰੂਗੀ, ਉਸ ਕਮੇਟੀ ਦੇ ਵਿੱਚ ਹੁਣ ਚੀਫ ਜਸਟਿਸ ਦੀ ਥਾਂ ਦੇ ਉੱਤੇ ਪ੍ਰਧਾਨ ਮੰਤਰੀ ਵੱਲੋਂ ਨਿਯੁਕਤ ਕੀਤੇ ਗਏ ਕੈਬਨਿਟ ਮੰਤਰੀ ਕੰਮ ਕਰਨਗੇ। ਤੇ ਇਹ ਸਪਸ਼ਟ ਹੈ ਕਿ ਇਹ ਵਿਸ਼ੇਸ਼ ਤੌਰ ਤੇ ਇਹ ਬਦਲਾਅ ਲਿਆਂਦਾ ਗਿਆ ਕਿ ਚੋਣ ਕਮਿਸ਼ਨਰ ਦੀ ਕੈਬਨਿਟ ਸਕੱਤਰ ਦੀ ਥਾਂ ਤੇ ਜਿਹੜਾ ਉਹ ਹੈ ਜੱਜਾਂ ਦੇ ਬਰਾਬਰ ਦਾ ਦਰਜਾ ਮਿਲੂਗਾ ਉਹਨਾਂ ਨੂੰ, ਮੰਤਰੀ ਨੂੰ, ਹੈ ਨਾ। ਸੋ ਇਹ ਇੱਕ ਅਹਿਮ ਪਹਿਲੂ ਹੈ। ਤੇ ਇਸੇ ਮਸਲੇ ਨੂੰ ਲੈ ਕੇ ਵਿਰੋਧੀ ਧਿਰ ਵਾਲੇ ਰੌਲਾ ਵੀ ਪਾ ਰਹੇ ਨੇ ਕਿ ਜੀ ਇਹ ਗਲਤ ਹੈ, ਤੁਸੀਂ ਚੀਫ ਜਸਟਿਸ ਸਾਹਿਬ ਨੂੰ ਬਾਹਰ ਕਰਕੇ ਇਹਨੂੰ ਨਿਰਪੱਖ ਨਹੀਂ ਰਹਿਣ ਦਿੱਤਾ। ਵੈਸੇ ਤਾਂ ਚੋਣ ਕਮਿਸ਼ਨ ਹੁਣ ਵੀ ਜਿਹੀ ਸਥਿਤੀਆਂ ਜੋ ਲੰਘ ਰਹੇ ਆ, ਉੱਥੇ ਵੀ ਨਿਰਪੱਖਤਾ ਕਿੱਥੇ ਆ, ਪਰ ਹੁਣ ਇਹ ਜਮਾ ਹੀ ਨਹੀਂ ਰਹਿਣਾ, ਜਦੋਂ ਲਾਉਣਾ ਹੀ ਸਰਕਾਰ ਨੇ ਆ। ਇਸ ਲਈ ਫਿਰ ਉਹ ਨਿਰਪੱਖ ਕਿਵੇਂ ਹੋਣਗੀਆਂ, ਇਹਨੂੰ ਲੈ ਕੇ ਸਵਾਲ ਉੱਠਣ ਲੱਗੇ ਨੇ। ਤੇ ਇਹ ਕਹਿੰਦੇ ਜੀ ਕਿ ਇਹ ਤਾਂ ਜੋ ਸੰਵਿਧਾਨ ਦੇ ਅਨੁਸਾਰ, ਕਾਨੂੰਨ ਦੇ ਅਨੁਸਾਰ ਅਸੀਂ ਨਿਯਮਾਵਲੀ ਦੇ ਤਹਿਤ ਕੀਤਾ ਹੈ, ਇਹਦੇ ਵਿੱਚ ਕੋਈ ਗਲਤ ਨਹੀਂਗਾ ਜੀ, ਤੇ ਇਸ ਲਈ ਹੁਣ ਮਰਜ਼ੀ ਚੱਲੂਗੀ। ਠੀਕ ਹੈ, ਅਗਲੀਆਂ ਸਰਕਾਰਾਂ ਆ ਕੇ ਕੀ ਹਿੰਮਤ ਕਰਨਗੀਆਂ ਜੇ ਕੱਲ ਨੂੰ ਕੋਈ ਸਰਕਾਰ ਬਦਲ ਜਾਂਦੀ ਆ ਕਿ ਉਹ ਇਹਨੂੰ ਹਟਾ ਕੇ ਚਾਹਵੇ ਕਿ ਹਾਂ ਦੁਬਾਰਾ ਅਸੀਂ ਚੀਫ ਜਸਟਿਸ ਨੂੰ ਲੈਣੇ ਆ, ਕਿ ਉਹ ਕਰ ਸਕਦੇ ਨੇ ਸੋਧ, ਜਾਂ ਫਿਰ ਕੱਲ ਨੂੰ ਉਹਨਾਂ ਨੂੰ ਆਊਗੀ ਵਾਰੀ ਤਾਂ ਉਹ ਕਹਿਣਗੇ ਨਹੀਂ, ਸਾਡੇ ਹਿਸਾਬ ਨਾਲ ਲੱਗਣ ਦਿਓ ਜੀ। ਸੋ ਇਸ ਲਈ ਇਹ ਇੱਕ ਅਹਿਮ ਪਹਿਲੂ ਹੈ ਕਿ ਚੋਣ ਕਮਿਸ਼ਨ ਦੀ ਨਿਯੁਕਤੀ ਬਾਰੇ ਜਿਹੜਾ ਬਿੱਲ ਰਾਜ ਸਭਾ 'ਚ ਪਾਸ ਹੋਇਆ, ਉਹਨੂੰ ਲੈ ਕੇ ਵਿਰੋਧੀ ਧਿਰ ਇਸ ਨੂੰ ਲੋਕਤੰਤਰ ਦੀ ਹੱਤਿਆ ਵੀ ਕਹਿ ਰਹੇ ਨੇ ਤੇ ਇਹਦਾ ਤਿੱਖਾ ਵਿਰੋਧ ਵੀ ਕਰ ਰਹੇ ਨੇ। ਪਰ ਸਰਕਾਰ ਕਹਿੰਦੀ ਸਾਡੇ ਕੋਲ ਬਹੁਤ ਗਿਣਤੀ ਹੈਗੀ, ਅਸੀਂ ਪਾਸ ਕਰਾ ਲਿਆ, ਹੁਣ ਜੋ ਰੌਲਾ ਪਾਉਣਾ ਪਾਓ, ਅਸੀਂ ਇਹਦੇ ਵਿੱਚੋਂ ਚੀਫ ਜਸਟਿਸ ਨੂੰ ਬਾਹਰ ਕਰਕੇ ਆਪਣਾ ਕੈਬਨਿਟ ਮੰਤਰੀ ਲਾਵਾਂਗੇ ਤੇ ਉਹਦੇ ਹਿਸਾਬ ਨਾਲ ਚੋਣ ਕਮਿਸ਼ਨਰ ਤੇ ਉਹਦੀਆਂ ਨਿਯੁਕਤੀਆਂ ਕਰਿਆ ਕਰਾਂਗੇ, ਆਪਣੇ ਹਿਸਾਬ ਨਾਲ ਪ੍ਰੋਗਰਾਮ ਚਲਾਇਆ ਕਰਾਂਗੇ। ਸੋ ਇਹ ਕੋਈ ਲੋਕਤੰਤਰ ਦੇ ਵਿੱਚੋਂ ਦੀ ਇੱਕ ਆਪਣਾ ਨਿੱਜੀ ਰਾਹ ਨਿਕਲਣ ਦਾ ਰਾਹ ਸਰਕਾਰਾਂ ਬਣਾਉਂਦੀਆਂ ਜਾ ਰਹੀਆਂ ਨੇ, ਔਰ ਹੁਣ ਇਹ ਬੇਸ਼ਰਮੀ ਵਾਲੀ ਹੱਦ ਤੱਕ ਆ ਗਈਆਂ ਨੇ ਦਾ ਮਤਲਬ। ਜੀ। ਸੋ ਇਹ ਹੁਣ ਸਿਖਰ ਹੈ ਕਿ ਹਰ ਹਿੱਲਾ ਵਸੀਲਾ ਵਰਤ ਕੇ ਆਪਾਂ ਸਾਰਾ ਤੰਤਰ ਜੰਤਰ ਆਪਣੇ ਕੰਟਰੋਲ 'ਚ ਰੱਖਣਾ, ਇਹ ਉਹਦੀ ਕਵਾਇਦ। ਇੱਕ ਆਮ ਬੰਦੇ ਨੂੰ ਸ਼ਰਮਾ ਜੀ, ਉਹਦੇ ਖਾਤੇ ਦੇ ਵਿੱਚ 5 ਲੱਖ ਤੱਕ ਦੀ ਉਹਦੀ ਕਮਾਈ ਤੇ ਕੋਈ ਟੈਕਸ ਨਹੀਂ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ। ਜੇ 5.5 ਵੀ ਹੋ ਗਿਆ ਤੇ 50,000 ਦਾ ਹਿਸਾਬ ਦੇਣਾ ਪੈਂਦਾ। 5 ਲੱਖ 10,000 ਵੀ ਹੋ ਗਿਆ, 20 ਵੀ ਹੋ ਗਿਆ, ਤਾਂ ਵੀ 10-20 ਹਜ਼ਾਰ ਦਾ ਹਿਸਾਬ ਦੇਣਾ ਪੈਂਦਾ। ਪੋਲੀਟੀਕਲ ਪਾਰਟੀਆਂ ਨੂੰ ਕੋਈ ਨਹੀਂ ਪੁੱਛਦਾ, ਚਾਹੇ ਕੋਈ ਅਰਬਾਂ ਦਾ ਚੰਦਾ ਦੇ ਜਾਵੇ, ਨਾ ਚੰਦਾ ਦੇਣ ਵਾਲੇ ਦਾ ਨਾ ਦੱਸਣ ਦੀ ਜ਼ਰੂਰਤ ਹੈ ਇਹਨਾਂ ਨੂੰ। ਪੋਲੀਟੀਕਲ ਪਾਰਟੀਆਂ ਨੂੰ ਫੰਡਾਂ ਦੇ ਮਾਮਲੇ ਦੀ ਮੈਂ ਗੱਲ ਕਰਦਾ, ਨਾ ਇਹ ਦੱਸਿਆ ਜਾ ਸਕਦਾ ਕਿ ਕਿਹੜੇ ਬੰਦੇ ਨੇ ਕਿੰਨਾ ਦਿੱਤਾ ਤੇ ਉਹਦੀ ਮਨਸ਼ਾ ਕੀ ਸੀ। ਇੱਥੋਂ ਇੱਕ ਵੀ ਰਾਹ ਪੱਧਰਾ ਹੁੰਦਾ ਕਿ ਕੋਈ ਵੀ ਬੰਦਾ ਜਿਹੜਾ ਪੈਸੇ ਕਨੂ ਰਸੂਖਦਾਰ ਹੈ, ਜਿਹੜਾ ਧਨਾੜ ਹੈ, ਉਹ ਮਨ ਚਾਹੀਆਂ ਚੀਜ਼ਾਂ ਪਾਰਟੀ ਦੀ ਪਾਲਿਸੀ ਦੇ ਵਿੱਚ ਰਖਵਾ ਸਕਦਾ, ਜਿਹੜੀਆਂ ਉਹਨੂੰ ਲੱਗਦਾ ਹੋਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਫਾਇਦਾ ਦੇਣੀਆਂ।
ਕਿਹਾ ਤਾਂ ਇਹ ਜਾਂਦਾ ਕਿ ਡੈਮੋਕ੍ਰੇਸੀ ਜਿਵੇਂ ਜਿਵੇਂ ਪੁਰਾਣੀ ਹੁੰਦੀ ਜਾਂਦੀ ਹੈ ਉਵੇਂ ਉਵੇਂ ਮੈਚੁਰ ਹੁੰਦੀ ਜਾਂਦੀ ਹੈ, ਉਹਦੇ ਚ ਜਿਹੜੀਆਂ ਤਰੁੱਟੀਆਂ ਹੁੰਦੀਆਂ ਹੌਲੀ ਹੌਲੀ ਦੂਰ ਹੁੰਦੀਆਂ, ਦੂਰ ਕਰਨੀਆਂ ਹੁੰਦੀਆਂ। ਹਾਂਜੀ, ਪਰ ਹਾਂਜੀ ਇੱਥੇ ਗੰਗਾ ਉਲਟੀ ਵਹਿ ਰਹੀ ਹੈ, ਸੋ ਕੰਮ ਉਲਟ ਹੋ ਰਿਹਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।